ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤੇ ਨੂੰ ਪਿਆਰ ਸਤਿਕਾਰ ਸਹਿ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀ ਨੂੰ ਆਖਦੇ ਹਾਂ। ਸਰੋਤੇ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਅਪਡੇਟ ਅਮਰੀਕਾ ਦਾ ਸਵੇਰ ਦਾ ਬੁਲੇਟਿਨ ਲੈ ਕੇ ਹਾਜ਼ਰ ਹਾਂ। ਹਰਜੋਤ ਸਿੰਘ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ, FM ਸਟੇਸ਼ਨ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਉੱਤੇ ਸਾਈਡਬੈਂਡ ਵਾਲੇ ਰੇਡੀਓ ਸਟੇਸ਼ਨ, ਆਈਫੋਨ ਅਤੇ ਐਂਡਰਾਇਡ ਦੀ ਐਪਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ ਅਤੇ YouTube 'ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਅਤੇ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਜੁਲਾਈ ਦੀ 28 ਤਰੀਕ ਆ, ਦਿਨ ਮੰਗਲਵਾਰ ਆ, ਅਤੇ ਸਵੇਰ ਦਾ ਤੁਹਾਡੇ ਲਈ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਪਾਂਸਰਸ ਉਹਨਾਂ ਦਾ ਧੰਨਵਾਦ ਕਰਦੇ ਹਾਂ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਹੋਮ, ਆਟੋ, ਕਮਰਸ਼ੀਅਲ, ਲਿਕਰ ਸਟੋਰ, ਹੈਲਥ ਇੰਸ਼ੋਰੈਂਸ, ਲਾਈਫ ਇੰਸ਼ੋਰੈਂਸ, ਕਵਰਡ ਕੈਲੀਫੋਰਨੀਆ ਦੇ ਲਈ ਕਾਲ 4082722500। ਨਾਲ ਹੀ ਮਨਜੀਤ ਸਿੰਘ, ਨਰਿੰਦਰ ਕੌਰ ਕੁਲਾਰ, ਨਛੱਤਰ ਸੰਘਾ, ਕਲੋਵਿਸ, ਅਮਰਜੀਤ ਸਿੰਘ ਦੋਸਾਂਝ, ਯੂਬਾ ਸਿਟੀ, ਅਮਰਜੀਤ ਸਿੰਘ ਬੈਂਸ, ਸਤਨਾਮ ਸਿੰਘ, ਮਲਕੀਤ ਸਿੰਘ, ਪਰਮਜੀਤ ਕੌਰ ਪਾਵਲਾ, ਯੂਬਾ ਸਿਟੀ, ਅਮਰਜੀਤ ਸਿੰਘ ਸਟਾਕਟਨ, ਪਰਮਜੀਤ ਸਿੰਘ ਦਿਓਲ, ਹਰਪ੍ਰੀਤ ਸਿੰਘ ਫਰੈਜ਼ਨੋ, ਗੁਰਮੇਲ ਸਿੰਘ ਬਲਬੀਰ ਬਾਸੀ ਸੌਸਲੀਟੋ, ਕਰਨੈਲ ਸਿੰਘ ਰੰਧਾਵਾ, ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਬਲਵਿੰਦਰ ਸਿੰਘ ਗੋਲਡੀ ਟਰੱਕਿੰਗ ਗ੍ਰੀਨਵੁੱਡ, ਬਿੰਦਰ ਧਾਲੀਵਾਲ ਬੇਕਰਸਫੀਲਡ, ਹਰਜੀਤ ਸਿੰਘ ਲੈਥਰੋਪ, ਐਂਟੀਲੋਪ ਟਰੱਕ ਸਟਾਪ ਬਰਨਜ਼ ਵਾਇਓਮਿੰਗ, ਗੁਰਵਿੰਦਰ ਸਿੰਘ ਟੈਨਸੀ, ਕੁਲਵਿੰਦਰ ਸਿੰਘ ਸਟਾਕਟਨ, ਮਨਦੀਪ ਸਿੰਘ ਕਾਲੋਂ ਮੋਡੈਸਟੋ, ਦਲਜੀਤ ਮੰਡ ਵਾਸ਼ਿੰਗਟਨ, ਹਰਭਜਨ ਸਿੱਧੂ ਟੈਕਸਸ। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 4087227698 ਦੇ ਉੱਤੇ। ਜੀ, ਅੱਜ ਦੀਆਂ ਖਬਰਾਂ ਵੱਲ ਆਈਏ। ਸਭ ਤੋਂ ਪਹਿਲੀ ਖਬਰ ਸੈਨ ਫਰਾਂਸਿਸਕੋ ਕੈਲੀਫੋਰਨੀਆ ਤੋਂ ਆ ਰਹੀ ਹੈ, ਜਿੱਥੇ ਕਿ ਸਵੇਰੇ ਅੱਜ 6:30 ਵਜੇ ਪਹਿਲਾਂ ਜਿਹਨੂੰ ਕਹਿੰਦੇ ਆ ਅਲਾਰਮ ਫਾਇਰ ਹੋਈ। ਉਸ ਤੋਂ ਬਾਅਦ ਉਸ ਨੂੰ ਅਪਗ੍ਰੇਡ ਕਰ ਦਿੱਤਾ ਗਿਆ 5 ਅਲਾਰਮ ਫਾਇਰ ਕਰਕੇ। ਇਹ ਉੱਥੇ ਦੇ ਜਿਹੜੇ ਸੈਨ ਫਰਾਂਸਿਸਕੋ ਦੇ ਫਾਇਰ ਚੀਫ ਆ, ਉਹਨਾਂ ਨੇ ਦੱਸਿਆ ਹੁਣ ਤੱਕ 6 ਤੋਂ ਵੱਧ ਕਮਰਸ਼ੀਅਲ ਬਿਲਡਿੰਗਸ ਜਿਹੜੀਆਂ ਹੈਗੀਆਂ ਆ, ਉਹ ਸੜ ਕੇ ਤਬਾਹ ਹੋ ਗਈਆਂ। ਇਹ ਸਾਰਾ ਕੁਛ ਹਾਈਵੇ 101 ਦੇ ਲਾਗੇ ਜਿਹੜਾ ਹੈਗਾ ਉੱਥੇ ਵਾਪਰਿਆ। ਸੈਨ ਫਰਾਂਸਿਸਕੋ ਦੇ ਸਾਊਥ ਆਫ ਮਾਰਕੀਟ ਨੇਬਰਹੁੱਡ ਦੇ ਵਿੱਚ ਇਹ ਬਹੁਤ ਹੀ ਭਿਆਨਕ ਅੱਗ ਸਵੇਰ ਦੀ ਲੱਗੀ ਹੋਈ ਆ। ਹਜੇ ਤੱਕ ਵੀ ਕੋਈ ਕੰਟਰੋਲ ਨਹੀਂ ਹੋਇਆ। ਫੋਲਸਮ ਅਤੇ 13th ਸਟਰੀਟ ਏਰੀਆ ਜਿਹੜਾ ਹੈਗਾ ਉਹ ਇਨਵੋਲਵ ਆ। ਸੋ ਸੈਨ ਫਰਾਂਸਿਸਕੋ ਦੇ ਫਾਇਰ ਡਿਪਾਰਟਮੈਂਟ ਦੇ ਸਪੋਕਸਪਰਸਨ ਲੈਫਟੀਨੈਂਟ ਜੋਨਾਥਨ ਵੈਕਸਟਰ ਜਿਹੜੇ ਆ, ਉਹਨਾਂ ਨੇ ਇਹ ਕਿਹਾ ਆ ਵੀ ਉਸ ਏਰੀਏ ਤੋਂ ਜਾਣ ਤੋਂ ਬਚਿਆ ਜਾਵੇ। 150 ਤੋਂ ਵੱਧ ਫਾਇਰ ਫਾਈਟਰ ਇਸ ਅੱਗ ਨੂੰ ਬੁਝਾਉਣ 'ਚ ਲੱਗੇ ਹੋਏ ਆ। PG&E ਨੇ ਵੀ ਇਹ ਕਿਹਾ ਆ ਵੀ ਬਹੁਤ ਹੀ ਧਿਆਨ ਨਾਲ ਰਹੋ, ਕਿਉਂਕਿ ਕੁਛ ਲਾਈਵ ਵਾਇਰਸ ਉਹਨਾਂ ਦੀਆਂ ਹੈਗੀਆਂ ਆ ਜਿੱਥੋਂ ਨੁਕਸਾਨ ਹੋ ਸਕਦਾ ਹੈਗਾ ਆ। ਜੀ ਬਿਲਕੁਲ। ਸੋ ਜ਼ਰੂਰ ਜਿਹੜਾ ਧਿਆਨ ਦੇ ਨਾਲ ਲੱਗਿਆ ਜਾਵੇ। ਹੋਰ ਵੀ ਕਿਉਂਕਿ ਹੁਣ ਫਾਇਰ ਸੀਜ਼ਨ ਆਉਣ ਵਾਲਾ ਹੀ ਆ, ਸੋ ਇਹ ਬਹੁਤ ਜ਼ਰੂਰੀ ਹੈਗਾ ਆ ਵੀ ਆਪਾਂ ਇਸ ਚੀਜ਼ ਦੇ ਪ੍ਰਤੀ ਜਿਹੜਾ ਉਹ ਧਿਆਨ ਜਿਹੜਾ ਇਸ ਦੇ ਪ੍ਰਤੀ ਜ਼ਰੂਰ ਰੱਖੀਏ, ਤਾਂ ਜੋ ਹੋਰ ਮੁਸ਼ਕਿਲਾਂ ਜਿਹੜੀਆਂ ਉਹ ਨਾ ਆਉਣ। ਅਤੇ ਹਰਜੋਤ ਸਿੰਘ ਜੀ, ਅਗਲੀ ਜਿਹੜੀਆਂ ਆਪਾਂ ਗੱਲਾਂ ਦੇ ਵੱਲ, ਖਬਰਾਂ ਦੇ ਵੱਲ ਕਰਦੇ ਜਾਈਏ, ਤਾਂ ਅੱਜ ਟਵਿੱਟਰ ਨੇ ਡੋਨਲਡ ਟਰੰਪ ਦਾ ਜਿਹੜਾ ਮੁੰਡਾ ਆ, ਡੋਨਲਡ ਟਰੰਪ ਜੂਨੀਅਰ, ਉਸ ਨੂੰ ਜਿਹੜਾ ਹਾਈਡਰੋਆਕਸੀਕਲੋਰੋਕੁਈਨ ਦੇ ਬਾਰੇ ਕਹਿੰਦੇ ਉਹਨਾਂ ਦੇ ਕਹਿਣ ਮੁਤਾਬਿਕ ਮਿਸ ਇਨਫੋਰਮੇਸ਼ਨ ਜਿਹੜੀ ਸ਼ੇਅਰ ਕਰਨ ਤੋਂ ਪਹਿਲਾਂ ਹੀ ਜਿਹੜਾ ਰੋਕ ਦਿੱਤਾ। ਉਹਨਾਂ ਨੇ 12 ਘੰਟੇ ਦੇ ਲਈ ਉਹਨਾਂ ਨੂੰ ਕਿਸੇ ਵੀ ਤਰੀਕੇ ਦੀ ਕੋਈ ਟਵੀਟ ਜਾਂ ਹੋਰ ਕੁਛ ਕਰਨ ਤੋਂ ਜਿਹੜਾ ਆ ਉਹ ਰੋਕ ਦਿੱਤਾ ਸੀ। ਕਹਿੰਦੇ ਵੀ ਪਬਲਿਕਲੀ ਐਕਸੈਸਿਬਲ ਜਿਹੜਾ ਆ ਉਹ ਰਹੇਗਾ, ਪਰ ਜਿਹੜਾ ਆ ਉਹ ਖੁਦ ਕੋਈ ਵੀ ਟਵੀਟ ਜਿਹੜੀ ਆ ਉਹ ਨਹੀਂ ਕਰ ਸਕਣਗੇ। ਇਸ ਨੂੰ ਲੈ ਕੇ ਪਹਿਲਾਂ ਵੀ ਇੱਦਾਂ ਰਾਸ਼ਟਰਪਤੀ ਟਰੰਪ ਨੇ ਕਦੀ ਹਾਈਡਰੋਆਕਸੀਕਲੋਰੋਕੁਈਨ ਦੇ ਬਾਰੇ ਉਹਨਾਂ ਨੇ ਵੀਡੀਓਜ਼ ਜਾਂ ਉਹ ਚੀਜ਼ਾਂ ਜਿਹੜੀਆਂ ਸ਼ੇਅਰ ਕੀਤੀਆਂ ਸੀ। ਬਾਅਦ 'ਚ ਇੱਕ ਵੀਡੀਓ ਜਿਹੜੀ ਰਾਸ਼ਟਰਪਤੀ ਟਰੰਪ ਨੇ ਆਪਣੇ ਟਵਿੱਟਰ ਤੋਂ ਡਿਲੀਟ ਤਾਂ ਕਰ ਦਿੱਤੀ ਸੀਗੀ, ਪਰ ਉਦੋਂ ਟਵਿੱਟਰ ਨੇ ਕੋਈ ਅਜਿਹਾ ਫੈਸਲਾ ਨਹੀਂ ਸੀ ਲਿਆ ਜਿੱਦਾਂ ਇਹਨਾਂ ਨੇ ਡੋਨਲਡ ਟਰੰਪ ਜੂਨੀਅਰ ਦੇ ਟਵਿੱਟਰ ਨੂੰ ਜਿਹੜਾ ਆ 12 ਘੰਟੇ ਦੇ ਲਈ ਇੱਕ ਹਿਸਾਬ ਦੇ ਨਾਲ ਕੁਛ ਵੀ ਉੱਥੇ ਪੋਸਟ ਕਰਨ ਤੋਂ ਰੋਕਿਆ ਹੈਗਾ ਆ। ਸੋ ਜਿਹੜੇ ਡੋਨਲਡ ਟਰੰਪ ਜੂਨੀਅਰ ਦੇ ਖੇਮੇ ਵਾਲੇ ਕਹਿ ਰਹੇ ਆ ਵੀ ਇਹ ਜਾਣ ਬੁੱਝ ਕੇ ਇਹਨਾਂ ਦੀ ਜਿਹੜੀ ਫ੍ਰੀ ਸਪੀਚ ਆ ਉਸ ਨੂੰ ਰੋਕਿਆ ਜਾ ਰਿਹਾ ਹੈਗਾ ਆ। ਜੀ, ਅੱਜ ਸਵੇਰੇ ਅਟਾਰਨੀ ਜਨਰਲ ਜਿਹੜੇ US ਦੇ ਹੈਗੇ ਆ, ਵਿਲੀਅਮ ਬਾਰ, ਉਹ ਕਾਂਗਰਸ ਦੇ ਸਾਹਮਣੇ ਪੇਸ਼ ਹੋਏ ਹੈਗੇ ਆ। ਵਾਇਲੈਂਟ ਰਾਈਟਰਸ ਜਿਹੜੇ ਉੱਥੇ ਹੋ ਰਹੇ ਹੈਗੇ ਆ ਸਿਆਟਲ ਅਤੇ ਪੋਰਟਲੈਂਡ ਦੇ ਵਿੱਚ, ਅਤੇ ਇਸੇ ਤਰ੍ਹਾਂ ਕਹਿੰਦੇ ਵੀ ਰਸ਼ੀਆ ਦੀ ਪ੍ਰੂਵ ਨੂੰ ਲੈ ਕੇ ਕੀ ਹੋਇਆ ਉਹਦੇ ਵਿੱਚ,
ਉਹਦੇ ਸੰਬੰਧ ਦੇ ਵਿੱਚ ਜਿਹੜੇ ਆ ਉਹਨਾਂ ਦੇ ਕੁਐਸਚਨ ਆਨਸਰ ਹੋਣਗੇ ਕਾਂਗਰਸ ਦੇ ਸਾਹਮਣੇ। ਪਹਿਲਾਂ ਉਹਨਾਂ ਦੀ ਅੱਜ ਅਰਲੀ ਸਵੇਰੇ ਹੋਣੀ ਸੀਗੀ ਟੈਸਟੀਮਨੀ, ਪਰ ਉਹ ਤੋਂ ਬਾਅਦ ਇੱਕ ਜੁਡੀਸ਼ਰੀ ਕਮੇਟੀ ਦੇ ਚੇਅਰਮੈਨ ਜਿਹੜੇ ਹੈਗੇ ਉਹਨਾਂ ਦਾ ਐਕਸੀਡੈਂਟ ਹੋ ਗਿਆ ਕਾਰ ਦਾ, ਅਤੇ ਉਹਦੇ ਕਰਕੇ ਉਹ ਕੁਛ ਮਿੰਟਾਂ ਲਈ ਡਿਲੇ ਕੀਤੀ ਗਈ। ਜੀ ਅਤੇ ਅਟਾਰਨੀ ਜਨਰਲ ਜਿਹੜੇ ਰਾਈਟ ਨਾਓ ਵੀ ਕਮੇਟੀ ਦੇ ਸਾਹਮਣੇ, ਜੁਡੀਸ਼ਰੀ ਕਮੇਟੀ ਦੇ ਸਾਹਮਣੇ ਉਹ ਹੈਗੇ ਨੇ, ਉਹਨਾਂ ਦੇ ਨਾਲ ਸਵਾਲ ਜਵਾਬ ਜਿਹੜੇ ਉਹ ਕਰ ਰਹੇ ਆ। ਜਿਹੜੇ ਡੈਮੋਕ੍ਰੇਟ ਪਾਰਟੀ ਦੇ ਵੱਲੋਂ ਜੈਰਡ ਨੈਡਲਰ ਆ, ਜਿੱਦਾਂ ਤੁਸੀਂ ਦੱਸਿਆ ਵੀ ਐਕਸੀਡੈਂਟ ਵੀ ਹੋਇਆ, ਪਰ ਉਹ ਕਹਿੰਦੇ ਆਪ ਗੱਡੀ ਤਾਂ ਨਹੀਂ ਸੀ ਚਲਾ ਰਹੇ, ਠੀਕ ਦੱਸਿਆ ਜਾ ਰਿਹਾ ਆ। ਅਤੇ ਉਹਨਾਂ ਨੇ ਸ਼ੇਮ ਔਨ ਯੂ ਮਿਸਟਰ ਬਾਰ ਕਹਿ ਕੇ ਵੀ ਜਿਹੜਾ ਆ ਇੱਕ ਟਾਈਮ ਦੇ ਉੱਤੇ ਆਪਣੀ ਫਰਸਟ੍ਰੇਸ਼ਨ ਜਿਹੜੀ ਆ ਉਹ ਜ਼ਾਹਰ ਕੀਤੀ ਆ। ਹਰਜੋਤ ਸਿੰਘ ਜੀ, ਸਾਰੇ ਰਾਈਟਰਸ ਦੀਆਂ ਜਿਹੜੇ ਪ੍ਰੋਟੈਸਟ ਜਿਹੜੇ ਆ ਉਹ ਜ਼ਰੂਰ ਹੋ ਰਹੇ ਆ। ਨੋ ਡਾਊਟ ਜਦੋਂ ਪ੍ਰੋਟੈਸਟ ਹੁੰਦੇ ਆ ਥੋੜ੍ਹਾ ਬਹੁਤਾ ਉੱਤੇ ਥੱਲੇ ਜਿਹੜੀਆਂ ਚੀਜ਼ਾਂ ਆ ਉਹ ਹੁੰਦੀਆਂ ਹੀ ਆ, ਕਿਉਂਕਿ ਕੋਈ ਵੀ ਜਿਹੜੇ ਹੱਕ ਆ ਉਹ ਜਦੋਂ ਲੈਣੇ ਆ ਅਤੇ ਜਦੋਂ ਮਿਲਣੇ ਆ ਉਹ ਸ਼ਾਂਤੀ ਦੇ ਨਾਲ ਤਾਂ ਅੱਜ ਤੱਕ ਕਿਤੇ ਵੀ ਜਿਹੜੇ ਉਹ ਮਿਲੇ ਨਹੀਂ ਹੈਗੇ। ਸੋ ਉਹ ਚੀਜ਼ ਨੂੰ ਲੈ ਕੇ ਵੀ ਉਹਨਾਂ ਨੂੰ ਪੁੱਛ ਰਹੇ ਆ। ਅਤੇ ਇੱਕ ਜਿਹੜੇ ਉਹਨਾਂ ਦੇ ਮੂਹਰੇ ਵੱਡਾ ਸਵਾਲ ਜਿਹੜੇ ਉਹ ਪੁੱਛੇ ਜਾ ਰਹੇ ਆ ਵੀ ਕਿਸ ਤਰੀਕੇ ਦੇ ਨਾਲ ਜਿਹੜੇ ਰਾਸ਼ਟਰਪਤੀ ਟਰੰਪ ਦੇ ਕਹਿ ਲਓ ਵੀ ਵਿਰੋਧੀ ਆ, ਉਹਨਾਂ ਦੇ ਖਿਲਾਫ ਕਿਤੇ ਜਸਟਿਸ ਡਿਪਾਰਟਮੈਂਟ ਆ ਉਹ ਕਿ ਵਾਈਟ ਹਾਊਸ ਦੇ ਕਹਿ ਲਓ ਵੀ ਉਹਦੇ ਨਾਲ ਤਾਂ ਨਹੀਂ, ਪ੍ਰੈਸ਼ਰ ਦੇ ਵਿੱਚ ਆ ਕੇ ਤਾਂ ਨਹੀਂ ਕੰਮ ਕਰ ਰਹੇ, ਕਿਉਂਕਿ ਕਈ ਚੀਜ਼ਾਂ ਦੇ ਵਿੱਚ ਉਹਨਾਂ ਨੂੰ ਇਸ ਤਰੀਕੇ ਦੇ ਜਿਹੜੇ ਸਵਾਲ ਆ ਉਹ ਪੁੱਛੇ ਜਾ ਰਹੇ ਹੈਗੇ ਆ। ਸੋ ਦੇਖਦੇ ਆ ਕੀ ਹੁੰਦਾ। ਕਹਿੰਦੇ ਵੀ ਬੜੇ ਲੰਮੇ ਸਮੇਂ ਤੋਂ ਜੁਡੀਸ਼ਰੀ ਕਮੇਟੀ ਇਹਨਾਂ ਨੂੰ ਵਿਲੀਅਮ ਬਾਰ ਨੂੰ ਆਪਣੇ ਪੇਸ਼ ਹੋਣ ਦੇ ਲਈ ਕਰ ਰਹੇ ਸੀ, ਪਰ ਆਖਿਰਕਾਰ ਕਹਿੰਦੇ ਵੀ ਹੁਣ ਮੌਕਾ ਜਿਹੜਾ ਆ ਇਸ ਦੇ ਵੱਲ ਨੂੰ ਜਿਹੜਾ ਉਹ ਲੱਗਾ ਆ। ਡਿਪਾਰਟਮੈਂਟ ਆਫ ਜਸਟਿਸ ਦੀ ਜਿਹੜਾ ਰੋਜਰ ਸਟੋਨ ਆ, ਮਾਈਕਲ ਫਲਿਨ ਆ, ਉਹਦੇ ਕੇਸਾਂ ਨੂੰ ਲੈ ਕੇ ਵੀ ਜਿਹੜੇ ਸਵਾਲ ਜਵਾਬ ਕੀਤੇ ਜਾ ਰਹੇ ਆ, ਜਿਸ ਨੂੰ ਜਿਹੜੇ ਵਿਲੀਅਮ ਬਾਰ ਅਟਾਰਨੀ ਜਨਰਲ ਆ ਉਹ ਡਿਫੈਂਡ ਕਰ ਰਹੇ ਆ ਵੀ ਅਸੀਂ ਜੋ ਵੀ ਕੀਤਾ ਆ ਉਹ ਕਾਨੂੰਨ ਦੇ ਦਾਇਰੇ ਦੇ ਅਧੀਨ ਰਹਿ ਕੇ ਹੀ ਕੀਤਾ ਗਿਆ ਆ। ਜੀ, ਅਗਲੀ ਖਬਰ ਪੋਰਟਲੈਂਡ ਤੋਂ ਆ ਰਹੀ ਹੈ, ਜਿੱਥੇ ਕਿ ਕਹਿੰਦੇ ਵੀ ਮੁਜ਼ਾਹਰੇ ਆ ਕਾਫੀ ਤੇਜ਼ੀ ਨਾਲ ਵੱਧ ਰਹੇ ਹੈਗੇ ਆ। ਹੁਣ ਪਹਿਲਾਂ ਪੋਰਟਲੈਂਡ ਦੇ ਵਿੱਚ 60 ਦਿਨਾਂ ਤੋਂ ਇਹ ਪ੍ਰੋਟੈਸਟ ਚੱਲ ਰਹੇ ਸੀ। ਕੁਛ ਕੁ ਫੈਡਰਲ ਬਿਲਡਿੰਗਸ ਦੇ ਉੱਤੇ ਫਾਇਰ ਕਰੈਕਰਸ ਵੀ ਸਿੱਟੇ ਗਏ ਸੀ। ਹੁਣ ਉਸ ਤੋਂ ਅੱਗੇ 2 ਘੰਟੇ ਦੀ ਡਰਾਈਵ ਹੈਗੀ ਪੋਰਟਲੈਂਡ ਤੋਂ ਯੂਜੀਨ ਨਾਮ ਦਾ ਜਿਹੜਾ ਸ਼ਹਿਰ ਆ, ਉੱਥੇ ਵੀ ਕਹਿੰਦੇ ਪਈ ਕੱਲ੍ਹ ਰਾਤੀ ਜਿਹੜੀਆਂ ਫੈਡਰਲ ਬਿਲਡਿੰਗਸ ਹੈਗੀਆਂ ਉਹਨਾਂ ਦੇ ਉੱਪਰ ਪਟਾਕੇ ਵਗੈਰਾ ਜਿਹੜੇ ਸਿੱਟੇ ਗਏ ਹੈਗੇ ਆ। ਸੋ 60 ਦਿਨ ਹੋ ਗਿਆ ਪੋਰਟਲੈਂਡ ਦੇ ਵਿੱਚ ਇਹ ਕੁਝ ਚੱਲਦਿਆਂ ਨੂੰ। ਅਤੇ ਦੂਸਰੇ ਪਾਸੇ ਜਿਹੜਾ ਟਰੰਪ ਐਡਮਿਨਿਸਟ੍ਰੇਸ਼ਨ ਆ ਉਹਨਾਂ ਨੇ ਇਹ ਕਿਹਾ ਵੀ ਅਸੀਂ ਹੋਰ ਜਿਹੜੇ ਫੈਡਰਲ ਮਾਰਸ਼ਲਸ ਆ ਉਹ ਉੱਥੇ ਭੇਜ ਰਹੇ ਹੈਗੇ ਆ। ਜੀ, ਅਤੇ ਹੁਣ ਪੋਰਟਲੈਂਡ ਦੇ ਮੇਅਰ ਜਿਹੜੇ ਆ ਉਹ ਹੋਮਲੈਂਡ ਸਿਕਿਉਰਿਟੀ ਦੇ ਨਾਲ ਕਹਿੰਦੇ ਵੀ ਮੈਂ ਗੱਲ ਕਰਕੇ ਇਸ ਮੈਟਰ ਨੂੰ ਸੌਰਟ ਆਊਟ ਕਰਨਾ ਚਾਹੁੰਦਾ ਆ। ਜੀ, ਕੱਲ੍ਹ ਜਿਹੜੇ ਜੌਨ ਲੂਇਸ ਆ ਉਹਨਾਂ ਨੂੰ ਕੈਪੀਟਲ ਦੇ ਵਿੱਚ ਅਖੀਰਲੀ ਕਹਿ ਲਓ ਵੀ ਦਫਨਾਇਆ ਗਿਆ ਸੀਗਾ, ਉੱਥੇ ਪੁੱਟ ਟੂ ਰੈਸਟ ਸੀਗਾ। ਉੱਥੇ ਜਦ ਪੁੱਛਿਆ ਗਿਆ ਰਾਸ਼ਟਰਪਤੀ ਟਰੰਪ ਨੂੰ ਕਿ ਤੁਸੀਂ ਉਹਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਦੇ ਲਈ ਜਾ ਰਹੇ ਹੋ, ਅਤੇ ਉਹਨਾਂ ਕਹਿੰਦੇ ਨਹੀਂ, ਮੈਂ ਜਿਹੜਾ ਉਹਨਾਂ ਦੇ ਜਿਹੜੇ ਉੱਥੇ ਜਿਹੜਾ ਉਹ ਨਹੀਂ ਜਾ ਰਿਹਾ ਆ। ਉੱਥੇ ਜ਼ਰੂਰ ਜਿਹੜੇ ਸਾਬਕਾ ਉਪ ਰਾਸ਼ਟਰਪਤੀ ਜੋ ਬਾਈਡਨ ਅਤੇ ਉਹਨਾਂ ਦੀ ਵਾਈਫ ਜਿਹੜੀ ਉਹ ਉਹਨਾਂ ਨੂੰ ਸ਼ਰਧਾਂਜਲੀ ਭੇਂਟ ਕਰਨ ਦੇ ਲਈ ਗਏ। ਇੱਕ ਤਾਂ ਉਹਨਾਂ ਦੀ ਚਲੋ ਪਾਰਟੀ ਵੱਲੋਂ ਵੀ ਸੀਗੇ, ਅਤੇ ਸਿਵਲ ਰਾਈਟ ਐਕਟਿਵਿਸਟ ਦੇ ਵਜੋਂ ਕਾਫੀ ਜਿਹੜਾ ਇਹਨਾਂ ਦਾ ਉੱਚਾ ਨਾਮ ਸੀਗਾ ਜੌਨ ਲੂਇਸ ਦਾ। ਅਤੇ ਰਾਸ਼ਟਰਪਤੀ ਟਰੰਪ ਦਾ ਉਸ ਦੇ ਉੱਤੇ ਨਾ ਜਾਣ ਨੂੰ ਲੈ ਕੇ ਵੀ ਕਈ ਲੋਕ ਜਿਹੜੇ ਆ ਉਹ ਕਰ ਰਹੇ ਆ ਵੀ ਐਟਲੀਸਟ ਇੱਥੇ ਇਹਨਾਂ ਨੂੰ ਮਰਨ ਉਪਰੰਤ ਜਿਹੜਾ ਉਹ ਜਾਣਾ ਚਾਹੀਦਾ ਹੈ। ਪਰ ਆਪਾਂ ਦੇਖਿਆ ਆ ਵੀ ਉਹ ਮਰਨ ਉਪਰੰਤ ਤੇ ਆਪਣੀ ਪਾਰਟੀ ਦੇ ਜਿਹੜੇ ਜੌਨ ਮਕੇਨ ਆ ਪ੍ਰਿਜ਼ਨਰ ਆਫ ਵਾਰ ਵੀ ਜਿਹੜੇ ਰਹੇ ਸੀ, ਅਤੇ ਸੈਨੇਟਰ ਰਹੇ ਸੀ ਇੱਕ ਟਾਈਮ ਦੇ ਪ੍ਰੈਜ਼ੀਡੈਂਸ਼ੀਅਲ ਕੈਂਡੀਡੇਟ ਵੀ ਸੀਗੇ ਰਿਪਬਲਿਕਨ ਪਾਰਟੀ ਵੱਲੋਂ, ਉਹਨਾਂ ਨੂੰ ਵੀ ਜਿਹੜਾ ਉਹ ਨਹੀਂ ਸੀ ਬਖਸ਼ਦੇ, ਅਤੇ ਘੱਟ ਹੀ ਚਾਂਸ ਸੀਗੇ ਵੀ ਸ਼ਾਇਦ ਸਿਵਲ ਰਾਈਟ ਐਕਟਿਵਿਸਟ ਜੌਨ ਲੂਇਸ ਦੇ ਉਹ ਸ਼ਰਧਾਂਜਲੀ ਸਮਾਰੋਹ ਦੇ ਵਿੱਚ ਜਾਣਗੇ। ਜੀ, ਅਗਲੀ ਖਬਰ ਕੈਲੀਫੋਰਨੀਆ 'ਚ ਆ ਰਹੀ ਹੈ। ਕੈਲੀਫੋਰਨੀਆ 'ਚ ਵੀ ਕਈ ਜਗ੍ਹਾ 'ਤੇ ਪ੍ਰੋਟੈਸਟ ਹੋ ਰਹੇ ਹੈਗੇ ਆ। ਅੱਜ ਸਵੇਰੇ ਕੈਲੀਫੋਰਨੀਆ ਦੇ ਵਿੱਚ ਜਿਹੜੇ ਗਵਰਨਰ ਗੈਬਨ ਨਿਊਸਮ ਆ ਉਹਨਾਂ ਦਾ ਘਰ ਜੋ ਕਿ ਫੇਅਰ ਓਕਸ ਕੈਲੀਫੋਰਨੀਆ ਦੇ ਵਿੱਚ ਆ, ਉਹਦੇ ਆਲੇ ਦੁਆਲੇ ਜਿਹੜੇ ਪ੍ਰੋਟੈਸਟਰਸ ਆ ਕਹਿੰਦੇ ਦਰਜਨਾਂ ਦੀ ਗਿਣਤੀ ਵਿੱਚ ਸੀ, ਉਹਨਾਂ ਨੇ ਚੇਨ ਬਣਾ ਲਈ, ਅਤੇ ਉਹਨਾਂ ਨੇ ਇਹ ਕਿਹਾ ਵੀ ਜਿਹੜੇ ਪ੍ਰਿਜ਼ਨਰਸ ਹੈਗੇ ਆ ਉਹ ਇਮੀਗ੍ਰੇਸ਼ਨ ਕਸਟਮ ਐਨਫੋਰਸਮੈਂਟ ਤੋਂ ਫ੍ਰੀ ਕੀਤੇ ਜਾਣੇ ਚਾਹੀਦੇ ਹੈਗੇ ਆ, ਖਾਸ ਕਰਕੇ ਕਰੋਨਾ ਵਾਇਰਸ ਨੂੰ ਲੈ ਕੇ। ਕੈਲੀਫੋਰਨੀਆ ਹਾਈਵੇ ਪੈਟਰੋਲ ਨੇ ਸੈਕਰਾਮੈਂਟੋ ਬੀ ਨੂੰ ਦੱਸਿਆ ਵੀ 10 ਤੋਂ 14 ਦੇ ਕਰੀਬ ਪ੍ਰੋਟੈਸਟਰ ਸੀਗੇ। ਉਹਨਾਂ 10 ਤੋਂ 14 ਦੇ ਕਰੀਬ ਪ੍ਰੋਟੈਸਟਰ ਜਿਹੜੇ ਆ ਉਹਨਾਂ ਨੂੰ ਚਾਰਜ ਕੀਤਾ ਗਿਆ ਹੈਗਾ ਟਰੈਸ ਪਾਸਿੰਗ ਦੇ ਲਈ। ਜੀ, ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਫਲੋਰੀਡਾ ਦਾ ਇੱਕ ਬੰਦਾ ਡੇਵਿਡ ਟੀ ਹਾਈਨਜ਼ ਇੱਕ ਕਾਰਪੋਰੇਟ ਬੈਂਕ ਅਕਾਊਂਟ ਵਾਲਾ ਸੀਗਾ, ਅਤੇ ਇਹਨੂੰ ਕਰੋਨਾ ਵਾਇਰਸ ਦੀ ਕਹਿੰਦੇ ਆ ਏਡ ਮਿਲੀ,
ਤੇ ਪਰ ਕਹਿੰਦੇ ਵੀ ਇਹਨੇ ਕਰੋਨਾ ਵਾਇਰਸ ਦੀ ਜਿਹੜੀ ਇਹਨੂੰ ਰਾਹਤ ਮਿਲੀ, ਉਸ ਦੇ ਨਾਲ ਇਸਨੇ ਲੈਂਬੋਰਗਿਨੀ ਜਿਹੜੀ ਇਟਾਲੀਅਨ ਸੁਪਰ ਕਾਰ ਆ ਉਹ ਜਿਹੜੀ ਆ ਉਹ ਬਾਏ ਕਰ ਲਈ, ਜਿਸ ਦੀ ਕੀਮਤ ਤਕਰੀਬਨ $3 ਲੱਖ ਤੋਂ ਜਿਹੜੀ ਉੱਤੇ ਆ। ਇਸ ਨੂੰ PPP ਦੇ ਤਹਿਤ ਫੈਡਰਲ ਜਿਹੜਾ ਪ੍ਰੋਟੈਕਸ਼ਨ ਪੇ ਚੈੱਕ ਪ੍ਰੋਟੈਕਸ਼ਨ ਪ੍ਰੋਗਰਾਮ ਦੇ ਤਹਿਤ $4 ਮਿਲੀਅਨ ਦਾ ਜਿਹੜਾ ਉਹ ਲੋਨ ਮਿਲਿਆ ਸੀਗਾ। 29 ਸਾਲਾਂ ਦਾ ਇਹ ਸੀਗਾ। ਅਤੇ ਹੁਣ ਤੁਸੀਂ ਦੇਖੋ ਵੀ ਇਹਨੇ ਇਹ ਕੰਮ ਜਿਹੜਾ ਉਹ ਕੀਤਾ ਆ। ਅਤੇ ਹੁਣ ਕਹਿੰਦੇ ਵੀ ਫੈਡਰਲ ਪ੍ਰੋਸੀਕਿਊਟਰਸ ਸ਼ਾਇਦ ਜਿਹੜੇ ਆ ਇਸ ਨੂੰ ਚਾਰਜ ਜਿਹੜੇ ਉਹ ਕਰ ਸਕਦੇ ਆ ਵੀ $hundreds of thousands ਜਿਹੜੇ PPP ਲੋਨ ਦੇ ਲਈ ਸੀਗੇ, ਉਹ ਉਸਨੇ ਆਪਣੀਆਂ ਜਿਹੜੀਆਂ ਕਾਰਾਂ ਆ ਉਹ ਖਰੀਦਣ ਦੇ ਲਈ ਅਤੇ ਉਹਨਾਂ ਨੂੰ ਜਿਹੜੇ ਪੇ ਕਰਨ ਦੇ ਲਈ ਅਤੇ ਆਪਣੇ ਪਰਸਨਲ ਐਕਸਪੈਂਸਿਸ ਦੇ ਲਈ ਜਿਹੜਾ ਉਹ ਯੂਜ਼ ਕੀਤਾ ਆ। ਇਹ ਹਰਜੋਤ ਸਿੰਘ ਜੀ, ਲੱਗਦਾ ਆਉਣ ਵਾਲੇ ਸਮੇਂ ਦੇ ਵਿੱਚ ਕਈ ਅਜਿਹੇ ਕੇਸ ਜਿਹੜੇ ਉਹ ਸਾਹਮਣੇ ਆਉਣਗੇ, ਕਿਉਂਕਿ ਲੋਕ ਸੋਚ ਰਹੇ ਸੀਗੇ ਵੀ ਸ਼ਾਇਦ ਇਹ PPP ਪਲਾਨ ਜਦੋਂ ਇੱਕ ਵਾਰੀ ਮਿਲ ਗਿਆ ਆ ਅਤੇ ਫਿਰ ਜਿੱਦਾਂ ਮਰਜ਼ੀ ਜਿਹੜੇ ਉਹ ਵਰਤੀ ਜਾਓ। ਅਤੇ ਪਰ ਕਿਉਂਕਿ ਇਹ ਫੈਡਰਲ ਜਿਹੜੀ ਮਨੀ ਹੈਗੀ ਆ, ਅਤੇ ਜੇ ਉਸ ਨੂੰ ਤੁਸੀਂ ਗਲਤ ਢੰਗ ਦੇ ਨਾਲ ਪ੍ਰੋਗਰਾਮ ਦੇ ਤਹਿਤ ਨਹੀਂ ਵਰਤਦੇ ਤਾਂ ਫਿਰ ਜਿਹੜਾ ਜ਼ਰੂਰ ਜਸਟਿਸ ਡਿਪਾਰਟਮੈਂਟ ਦੀ ਗਾਜ ਇਹਨਾਂ ਦੇ ਉੱਤੇ ਡਿੱਗ ਸਕਦੀ ਹੈਗੀ ਆ। ਜੀ, ਅਗਲੀ ਖਬਰ ਮਲੇਸ਼ੀਆ ਤੋਂ ਆ ਰਹੀ ਆ, ਜਿੱਥੇ ਕਿ ਰਹਿ ਚੁੱਕੇ ਪ੍ਰਾਈਮ ਮਿਨਿਸਟਰ ਉਹਨਾਂ ਨੂੰ ਜੇਲ੍ਹ ਕੀਤੀ ਗਈ ਆ। ਕਹਿੰਦੇ ਮਲਟੀ ਬਿਲੀਅਨ ਡਾਲਰ ਸਟੇਟ ਫੰਡ ਉਹਨਾਂ ਨੇ ਚੋਰੀ ਕੀਤਾ ਸੀ। ਇਸੇ ਤਰ੍ਹਾਂ $9.8 ਮਿਲੀਅਨ ਬੈਂਕ ਅਕਾਊਂਟਸ ਦੇ ਵਿੱਚੋਂ ਉਹਨਾਂ ਨੇ ਕੱਢੇ ਸੀ। ਕਾਫੀ ਲੰਮਾ ਸਮਾਂ ਉਹਨਾਂ ਦੀ ਇਨਵੈਸਟੀਗੇਸ਼ਨ ਚੱਲਦੀ ਰਹੀ। ਹੁਣ 12 ਸਾਲਾਂ ਦੀ ਉਹਨਾਂ ਨੂੰ ਸਜ਼ਾ ਹੋਈ ਹੈਗੀ ਆ। ਇਹ ਜਿਹੜੇ ਮੁਲਕ ਹੈਗੇ ਆ ਮਲੇਸ਼ੀਆ ਦੇ, ਲਓ ਇਹ ਤੋਂ ਪਹਿਲਾਂ ਫਿਲਪਾਈਨਸ ਦੇ ਵਿੱਚ ਵੀ ਕਿੰਨੇ ਲੀਡਰ ਹੋਏ ਹੈਗੇ ਆ, ਜਾਂ ਉਹ ਅਮਰੀਕਾ ਭੱਜ ਗਿਆ, ਕਿਤੇ ਭੱਜ ਗਿਆ, ਲੁੱਟ ਕੇ ਚੱਲ ਜਾਂਦੇ ਆ। ਸੋ ਇਹਨਾਂ ਮੁਲਕਾਂ ਦੇ ਵਿੱਚ ਇਹ ਕੁਛ ਜਿਹੜਾ ਵਾਪਰ ਰਿਹਾ ਹੈਗਾ ਜੀ। ਉੱਧਰ ਕੀਨੀਆ ਤੋਂ ਇਹ ਖਬਰ ਆ ਰਹੀ ਹੈ ਵੀ ਉਹਨਾਂ ਨੇ ਰੈਸਟੋਰੈਂਟਸ ਦੇ ਵਿੱਚ ਸ਼ਰਾਬ ਦੀ ਵਿਕਰੀ ਦੇ ਉੱਤੇ ਜਿਹੜਾ ਆ ਉਹ ਰੋਕ ਲਾ ਦਿੱਤੀ ਆ, ਬੈਨ ਲਾ ਦਿੱਤਾ ਆ, ਕਿਉਂਕਿ ਕੀਨੀਆ ਦੇ ਵਿੱਚ ਵੀ ਇਸ ਟਾਈਮ ਕਰੋਨਾ ਵਾਇਰਸ ਦੇ ਕੇਸ ਲਗਾਤਾਰ ਵੱਧ ਰਹੇ ਆ। ਉੱਥੋਂ ਦੇ ਪ੍ਰੈਜ਼ੀਡੈਂਟ ਉਹੂਰੂ ਕਿਨਿਆਟਾ, ਉਹਨਾਂ ਨੇ ਇੱਕ ਟੈਲੀਵਿਜ਼ਨ ਦੇ ਵਿੱਚ ਸੰਬੋਧਨ ਦੇ ਵਿੱਚ ਇਸ ਦੇ ਬਾਰੇ ਜਿਹੜਾ ਉਹ ਆਖਿਆ, ਅਤੇ ਉਹਨਾਂ ਨੇ ਕਿਹਾ ਵੀ ਨਾਲੇ ਰਾਤ ਦਾ ਕਰਫਿਊ ਹੋਰ 30 ਦਿਨਾਂ ਦੇ ਲਈ ਜਿਹੜਾ ਉੱਥੇ ਵਧਾ ਦਿੱਤਾ ਗਿਆ ਆ। ਉੱਦਾਂ ਕੀਨੀਆ ਦੇ ਵਿੱਚ ਕਹਿੰਦੇ ਵੀ ਕੁਛ ਆਰਥਿਕ ਅਤੇ ਜਿਹੜੀਆਂ ਡੋਮੈਸਟਿਕ ਟਰੈਵਲ ਰਿਸਟ੍ਰਿਕਸ਼ਨਸ ਆ ਉਹਨਾਂ ਨੂੰ ਥੋੜ੍ਹੀ ਬਹੁਤੀ ਉਸ ਦੇ ਵਿੱਚ ਢਿੱਲ ਜਿਹੜੀ ਉਹ ਦਿੱਤੀ ਜਾ ਰਹੀ ਆ। ਇੰਟਰਨੈਸ਼ਨਲ ਟਰੈਵਲ ਇਸ ਮੁਲਕ ਦੇ ਵਿੱਚ ਆਉਂਦੇ ਸ਼ਨਿਚਰਵਾਰ ਤੋਂ ਕਹਿੰਦੇ ਚਾਲੂ ਹੋਣ ਜਾ ਰਿਹਾ ਹੈਗਾ ਆ। ਇਸ ਮੌਕੇ ਜੇ ਕਹਿੰਦੇ ਵੀ ਪਿਛਲੇ 3 ਹਫ਼ਤਿਆਂ ਦੇ ਵਿੱਚ ਉੱਥੇ 10,000 ਤੋਂ ਵੱਧ ਕੇਸ ਲਗਾਤਾਰ ਵਧੇ ਆ, ਅਤੇ ਮੌਤਾਂ ਦੀ ਸੰਖਿਆ ਵੀ ਇਸ ਟਾਈਮ 350 ਨੂੰ ਪਾਰ ਕਰ ਗਈ ਆ। ਅਗਲੀ ਖਬਰ ਯੂਰਪ ਤੋਂ ਆ ਰਹੀ ਹੈ, ਜਿੱਥੇ ਕਿ ਜਰਮਨ ਅਤੇ UK ਦੇ ਆਫੀਸ਼ੀਅਲਸ ਨੇ ਵਾਰਨਿੰਗ ਦਿੱਤੀ ਹੈ ਵੀ ਕਰੋਨਾ ਵਾਇਰਸ ਹੁਣ ਦੁਬਾਰਾ ਕੀ ਫਿਰ ਯੂਰਪ ਦੇ ਕੁਝ ਸ਼ਹਿਰਾਂ ਦੇ ਵਿੱਚ ਵਾਪਸ ਆ ਰਹੀ ਹੈਗੀ ਆ। ਸਪਰਿੰਗ ਦੇ ਵਿੱਚ ਯੂਰਪੀਅਨ ਯੂਨੀਅਨ ਨੇ ਬੜੀ ਹੀ ਸਕਸੈਸਫੁਲੀ ਜਿਹੜਾ ਕਰੋਨਾ ਵਾਇਰਸ COVID-19 ਦਾ ਕਰਵ ਆ ਉਹਨੂੰ ਇੱਕ ਤਰ੍ਹਾਂ ਨਾਲ ਫਲੈਟ ਕਰ ਦਿੱਤਾ ਸੀ। ਪਰ ਅੱਜ ਬ੍ਰਿਟਿਸ਼ ਪ੍ਰਾਈਮ ਮਿਨਿਸਟਰ ਬੋਰਿਸ ਜੌਨਸਨ ਅਤੇ ਹੈੱਡ ਆਫ ਜਰਮਨੀ ਡਿਸੀਜ਼ ਜਿਹੜੇ ਏਜੰਸੀ ਹੈਗੇ ਆ, ਉੱਥੇ ਦੀ ਬਿਮਾਰੀਆਂ ਦੇ ਜਿਹੜੇ ਹੈੱਡ ਹੈਗੇ ਆ ਬਿਮਾਰੀਆਂ ਦੀ ਏਜੰਸੀ ਦੇ, ਉਹਨਾਂ ਨੇ ਇਹ ਦੱਸਿਆ ਹੈਗਾ ਵੀ ਦੁਬਾਰਾ ਕੀ ਫਿਰ ਕਰੋਨਾ ਵਾਇਰਸ ਦੇ ਕੇਸ ਯੂਰਪ ਦੇ ਵਿੱਚ ਆ ਰਹੇ ਹੈਗੇ ਆ। ਸੋ ਸੇਮ ਸੋਸ਼ਲ ਡਿਸਟੈਂਸ, ਹੋਰ ਜਿਹੜੀਆਂ ਚੀਜ਼ਾਂ ਆ, ਬਿਜ਼ਨਸ ਨੂੰ ਬਹੁਤ ਹੌਲੀ ਹੌਲੀ ਖੋਲ੍ਹਣਾ, ਉਹਦੇ ਉੱਤੇ ਫੋਕਸ ਕੀਤਾ ਜਾ ਰਿਹਾ ਹੈ ਜੀ। ਅਗਲੀ ਜਿਹੜੀ ਹਰਜੋਤ ਸਿੰਘ ਜੀ ਆਪਾਂ ਗੱਲ ਕਰਦੇ ਜਾਈਏ, ਫੇਸਬੁੱਕ ਦੇ ਦੁਆਰਾ ਇੱਕ ਵਾਇਰਲ ਵੀਡੀਓ ਜਿਸ ਦੇ ਵਿੱਚ ਕਰੋਨਾ ਵਾਇਰਸ ਨੂੰ ਲੈ ਕੇ ਕੁਝ ਕਲੇਮ ਸੀਗੇ, ਉਹਨਾਂ ਦੇ ਮੁਤਾਬਕ ਕਹਿੰਦੇ ਵੀ ਉਹ ਫਾਲਸ ਕਲੇਮ ਸੀਗੇ, ਸੋ ਇਸ ਲਈ ਉਹਨਾਂ ਨੇ ਉਹ ਡਿਲੀਟ ਕਰ ਦਿੱਤੀ। ਪਰ ਬਾਅਦ ਦੇ ਵਿੱਚ ਜਿਹੜੇ ਟਰੰਪ ਨੇ ਉਹਨਾਂ ਨੇ ਇਸ ਨੂੰ ਆਪਣੇ ਟਵਿੱਟਰ ਦੇ ਉੱਤੇ ਜਿਹੜਾ ਉਹ ਸ਼ੇਅਰ ਕੀਤਾ। ਇਹ ਰਾਸ਼ਟਰਪਤੀ ਟਰੰਪ ਦੇ ਦੁਆਰਾ ਸੀਗਾ ਇਸ ਨੂੰ ਜਿਹੜਾ ਕੀਤਾ ਗਿਆ। 14 ਮਿਲੀਅਨ ਵਿਊ ਜਿਹੜੇ ਉਹਦੇ ਫੇਸਬੁੱਕ ਦੇ ਉੱਤੇ ਜਿਹੜੇ ਹੋਏ ਸੀਗੇ, ਅਤੇ ਆਪਣੇ ਫਿਰ 84 ਮਿਲੀਅਨ ਫੋਲੋਵਰਸ ਦੇ ਨਾਲ ਉਹਨਾਂ ਨੇ ਇਹ ਜਿਹੜੀ ਵੀਡੀਓ ਆ ਉਹ ਸ਼ੇਅਰ ਕੀਤੀ ਹੈਗੀ ਆ। ਇਸ ਵੀਡੀਓ ਦੇ ਵਿੱਚ ਫੇਸ ਮਾਸਕ ਅਤੇ ਲੋਕਡਾਊਨ ਦੇ ਬਾਰੇ ਇਹ ਕਿਹਾ ਗਿਆ ਸੀਗਾ ਵੀ ਇਹਨਾਂ ਦੀ ਜ਼ਰੂਰਤ ਨਹੀਂ ਹੈਗੀ, ਅਤੇ ਇਹ ਜਿਹੜੀ ਹਾਈਡਰੋਆਕਸੀ ਕਲੋਰੋਕਨੀਨ ਆ ਉਸ ਨੂੰ ਲੈ ਕੇ ਵੀ ਇਸ ਦੇ ਵਿੱਚ ਜਿਹੜਾ ਉਹ ਸੀਗਾ। ਜਿੱਦਾਂ ਆਪਾਂ ਪਹਿਲਾਂ ਵੀ ਦੱਸਿਆ ਵੀ ਫਿਰ ਜਦੋਂ ਡੋਨਲਡ ਟਰੰਪ ਜੂਨੀਅਰ ਨੇ ਇਹ ਅਜਿਹੀ ਹੀ ਵੀਡੀਓ ਇੱਕ ਹੋਰ ਸ਼ੇਅਰ ਕਰਨ ਦੀ ਕੋਸ਼ਿਸ਼ ਕੀਤੀ, ਅਤੇ ਟਵਿੱਟਰ ਨੇ ਉਹਨਾਂ ਨੂੰ 12 ਘੰਟੇ ਦਾ ਇੱਕ ਹਿਸਾਬ ਦੇ ਨਾਲ ਬੈਨ ਜਿਹੜਾ ਉਹ ਲਾਇਆ ਸੀਗਾ, ਪਰ ਰਾਸ਼ਟਰਪਤੀ ਟਰੰਪ ਨੇ ਫਿਰ ਉਹ ਡਿਲੀਟ ਕਰ ਦਿੱਤੀ ਸੀਗੀ। ਉੱਧਰ ਰਾਸ਼ਟਰਪਤੀ ਟਰੰਪ ਦੇ ਜਿਹੜੇ ਸਿਕਿਉਰਿਟੀ ਦੇ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਰੋਬਰਟ ਓਬਰਾਇਨ ਆ,
ਉਹ ਘਰੋਂ ਇਸ ਟਾਈਮ ਕੰਮ ਕਰ ਰਹੇ ਆ ਅਤੇ ਉਹਨਾਂ ਨੇ ਕਿਹਾ ਵੀ ਮੈਂ ਠੀਕ ਮਹਿਸੂਸ ਕਰ ਰਿਹਾ ਆ। ਇਹ ਤਾਂ ਕਰਕੇ ਇਹ ਦੱਸਿਆ ਜਾ ਰਿਹਾ ਆ ਵੀ ਕਿਉਂਕਿ ਉਹ ਕਰੋਨਾ ਵਾਇਰਸ ਪੋਜ਼ੀਟਿਵ ਜਿਹੜੇ ਆ, ਕੱਲ੍ਹ ਇਹ ਖਬਰ ਆਈ ਸੀ ਵੀ ਉਹ ਪਾਏ ਗਏ ਆ। ਸੋ ਇਸ ਲਈ ਹੁਣ ਉਹਨਾਂ ਨੂੰ ਕੁਆਰੰਟੀਨ ਜਿਹੜਾ ਉਹ ਕੀਤਾ ਗਿਆ ਆ ਅਤੇ ਨਾਲ ਦੇ ਨਾਲ ਕੰਟੈਕਟ ਟਰੇਸਿੰਗ ਜਿਹੜੀ ਆ ਉਹ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਵੀ ਹੋਰ ਕਿਹਨਾਂ ਨੂੰ ਇਹ ਮਿਲੇ ਹੈਗੇ ਆ। ਇਸ ਦੇ ਬਾਰੇ ਜਿਹੜੀ ਹਾਊਸ ਦੇ ਪ੍ਰੈਸ ਸੈਕਟਰੀ ਕੇਲੇ ਮੈਕਨੈਨੀ ਆ, ਉਹਨਾਂ ਨੇ ਦੱਸਿਆ ਸੀਗਾ। ਅਗਲੀ ਖਬਰ ਨਾਰਥ ਕੋਰੀਆ ਤੋਂ ਆ ਰਹੀ ਹੈ, ਜਿੱਥੇ ਕਿ ਉਹਨਾਂ ਦਾ ਲੀਡਰ ਕਿਮ ਜੋਂਗ ਉਨ ਉਹਨਾਂ ਨੇ ਇਹ ਕਿਹਾ ਵੀ ਹੁਣ ਇਸ ਧਰਤੀ ਦੇ ਉੱਤੇ ਕੋਈ ਵੀ ਯੁੱਧ ਨਹੀਂ ਹੋ ਸਕਦਾ। ਇਹਦਾ ਕਾਰਨ ਇਹੀ ਆ ਵੀ ਨਾਰਥ ਕੋਰੀਆ ਦੇ ਕੋਲ ਹੁਣ ਨਿਊਕਲੀਅਰ ਵੈਪਨਸ ਹੈਗੇ ਆ। 67 ਸਾਲਾਂ ਦੀ ਐਨੀਵਰਸਰੀ ਉਹ ਮਨਾ ਰਹੇ ਸੀ ਜੁਲਾਈ 27 ਨੂੰ, ਜਦੋਂ ਉਹਨਾਂ ਦਾ ਕੋਰੀਅਨ ਵਾਰ ਐਂਡ ਹੋਇਆ ਮੁਲਕਾਂ ਦੇ ਵਿੱਚ। ਪਰ ਹਜੇ ਵੀ ਉਹਨਾਂ ਨੇ ਇਹ ਕਿਹਾ ਵੀ ਜਿਹੜਾ USA ਆ ਉਹ ਸਾਡੇ ਨਾਲ ਗੁੱਡ ਰਿਲੇਸ਼ਨ ਨਹੀਂ ਹੈ, ਕਿਉਂਕਿ ਸਾਊਥ ਕੋਰੀਆ ਦੀ USA ਪੂਰਾ ਸਪੋਰਟ ਕਰ ਰਿਹਾ ਹੈਗਾ। ਜੀ, ਬੇਸਬਾਲ ਦੇ ਜਿਹੜੇ ਮਰਲਿਨਜ਼ ਟੀਮ ਸੀ, ਉਹਨਾਂ ਦੇ ਕਾਫੀ ਜ਼ਿਆਦਾ ਦਰਜਨ ਤੋਂ ਵੱਧ ਜਿਹੜੇ ਪਲੇਅਰ ਕੋਚਿਸ ਜਿਹੜੇ ਉਹਨਾਂ ਦੇ ਕਰੋਨਾ ਵਾਇਰਸ ਪੋਜ਼ੀਟਿਵ ਹੋਣ ਦੇ ਕਰਕੇ MLB ਮੇਜਰ ਲੀਗ ਬੇਸਬਾਲ ਦੇ ਦੁਆਰਾ 3 ਜਿਹੜੇ ਮੈਚ ਆ ਉਹ ਪੋਸਟਪੋਨ ਕੀਤੇ ਗਏ ਹੈਗੇ ਆ। ਇਹ ਉਸ ਟਾਈਮ ਦੇ ਉੱਤੇ ਹੋਇਆ ਜਦੋਂ ਇਹਨਾਂ ਨੇ ਕੁਛ ਗੇਮਾਂ ਫਿਲਾਡੈਲਫੀਆ ਦੇ ਵਿੱਚ ਇਸ ਟੀਮ ਨੇ ਜਾ ਕੇ ਜਿਹੜੀਆਂ ਉਹ ਖੇਡਣੀਆਂ ਸੀਗੀਆਂ। ਹੁਣ ਰਾਈਟ ਨਾਓ ਸਿਚੁਏਸ਼ਨ ਜਿਹੜੀ ਗ੍ਰਿਮ ਨਜ਼ਰ ਆ ਰਹੀ ਆ। ਇਹਨਾਂ ਦੇ ਮੈਚ ਤਾਂ ਚਲੋ ਪੋਸਟਪੋਨ ਕੀਤੇ ਗਏ ਨੇ, ਪਰ ਦੇਖਣ ਵਾਲੀ ਗੱਲ ਰਹੂਗੀ ਵੀ ਜੇ ਇਹ ਹੋਰ ਫੈਲਦਾ ਆ ਖਾਸ ਕਰਕੇ ਬੇਸਬਾਲ ਦੇ ਪਲੇਅਰਸ ਦੇ ਦਰਮਿਆਨ, ਤਾਂ ਫਿਰ ਜਿਹੜੀ ਇਸ ਨੂੰ ਲੈ ਕੇ ਟੈਨਸ਼ਨ ਜਿਹੜੀ ਜ਼ਰੂਰ ਬਣੂਗੀ ਵੀ ਆਲਰੇਡੀ ਜਿਹੜੀ ਛੋਟੀ ਕੀਤੀ ਗਈ ਲੀਗ ਉਹ ਹੋਰ ਛੋਟੀ ਜਾਂ ਰੱਦ ਹੀ ਜਿਹੜੀ ਇੱਕ ਹਿਸਾਬ ਦੇ ਨਾਲ ਹੋ ਸਕਦੀ ਆ ਜੇ ਇਹ ਸਿਚੁਏਸ਼ਨ ਕੰਟਰੋਲ ਦੇ ਵਿੱਚ ਨਹੀਂ ਆਈ। ਉਹਨਾਂ ਦੇ ਜਿਹੜੇ ਓਨਰਸ ਜਾਂ MLB ਦੇ ਜਿਹੜੇ ਮੇਨ ਬੰਦੇ ਆ ਉਹ ਕਹਿ ਰਹੇ ਆ ਵੀ ਅਸੀਂ ਅੱਜ ਹਾਲ ਦੀ ਘੜੀ ਤਾਂ ਜਿਹੜਾ ਉਹ ਖੇਡਦੇ ਰਵਾਂਗੇ। ਕਹਿੰਦੇ ਇਸ ਲਈ ਟੀਮਾਂ ਜਿਹੜੀਆਂ ਅਸੀਂ ਹੋਰ ਵੱਡੀਆਂ ਕੀਤੀਆਂ ਆ ਟੀਮਸ, ਅਤੇ ਕਹਿੰਦੇ ਜੇ ਬਿਲਕੁਲ ਹੀ ਕੰਪੈਟੀਟਿਵ ਨਾ ਰਹੀਆਂ ਟੀਮਸ ਤਾਂ ਫਿਰ ਸ਼ਾਇਦ ਜਿਹੜਾ ਉਸ ਨੂੰ ਜਿਹੜਾ ਉਹ ਬੰਦ ਕੀਤਾ ਜਾਵੇ। ਪਰ ਹਾਲ ਦੀ ਘੜੀ ਜਿਹੜੇ ਬਾਕੀ ਦੀਆਂ ਹੋਰ ਗੇਮਸ ਆ ਉਸ ਨੂੰ ਖੇਲਿਆ ਜਾਵੇਗਾ। ਬਹੁਤ ਸਾਰੇ ਲੋਕ ਫਾਈਨਲੀ ਕੋਈ ਸਪੋਰਟਸ ਜਿਹੜੀ ਸ਼ੁਰੂ ਹੋਣ ਦੇ ਉੱਤੇ ਖੁਸ਼ੀ ਮਨਾ ਰਹੇ ਸੀ ਵੀ ਘਰੇ ਕੁਛ ਦੇਖਣ ਨੂੰ ਕਰਨ ਨੂੰ ਜਿਹੜਾ ਆ ਉਹ ਮਿਲਿਆ ਸੀਗਾ। ਪਰ ਹੁਣ ਦੇਖਦੇ ਹਾਂ ਵੀ ਇਹਦਾ ਕੀ ਬਣੂਗਾ। ਬਹੁਤ ਹੀ ਜਲਦ ਜਿਹੜੀ ਬਾਸਕਟਬਾਲ ਅਤੇ ਹਾਕੀ ਲੀਗ ਜਿਹੜੀ ਆ ਉਹ ਵੀ ਜਿਹੜੀ ਨੈਸ਼ਨਲ ਹਾਕੀ ਲੀਗ ਆਈਸ ਹਾਕੀ ਵਾਲੀ ਉਹ ਵੀ ਜਿਹੜੀ ਉਹ ਦੁਬਾਰਾ ਸ਼ੁਰੂ ਹੋਣ ਜਾ ਰਹੀ ਹੈਗੀ ਆ। ਇੱਕ ਚੰਗੀ ਖਬਰ ਹਾਕੀ ਲੀਗ ਦੇ ਬਾਬਤ ਇਹ ਜਿਹੜੀ ਹਰਜੋਤ ਸਿੰਘ ਜੀ ਸੁਣਨ ਨੂੰ ਮਿਲੀ ਸੀ ਵੀ ਕਹਿੰਦੇ ਜਿਹੜੇ ਬਬਲ ਦੇ ਵਿੱਚ ਸੀਗੇ, ਸੋ ਬਬਲ ਸੀਗਾ ਵੀ ਉਹਨਾਂ ਨੇ ਇੱਕ ਪਿੰਡ ਜਿਹਾ ਹੀ ਇੱਕ ਹਿਸਾਬ ਦੇ ਨਾਲ ਬਣਾਇਆ, ਨਾ ਕਿਸੇ ਨੇ ਬਾਹਰ ਜਾਣਾ ਨਾ ਅੰਦਰ ਜਿਹੜਾ ਆਉਣਾ, ਸੋ ਉਨੇ ਕੁ ਲੋਕਾਂ ਦੇ ਵਿੱਚ ਹੀ ਸਾਰਾ ਕੁਝ ਹੋਣਾ ਆ। ਸੋ ਕੈਪੀਟਲਸ ਜਿਹੜੀ ਟੀਮ ਆ ਉਹਨਾਂ ਨੇ 0 ਪੋਜ਼ੀਟਿਵ ਆਏ ਆ ਕਰੋਨਾ ਵਾਇਰਸ ਟੈਸਟ, ਜਿਹੜੀ ਕਿ ਇੱਕ ਚੰਗੀ ਖਬਰ ਹੈਗੀ ਆ। ਜਿਹੜੇ ਟੋਰਾਂਟੋ ਦੇ ਵਿੱਚ ਬਬਲ ਉਹਨਾਂ ਨੇ ਬਣਾ ਕੇ ਰੱਖਿਆ ਹੋਇਆ ਸੀਗਾ। ਸੋ ਆਈ ਥਿੰਕ ਬੇਸਬਾਲ ਨੂੰ ਵੀ ਕੁਛ ਇੱਦਾਂ ਦਾ ਹੀ ਕਰਨਾ ਪੈਣਾ ਆ ਜੇ ਉਹ ਚਾਹੁੰਦੇ ਆ ਵੀ ਇਹ ਸੈਸ਼ਨ ਜਿਹੜਾ ਆ ਉਹਨਾਂ ਦਾ ਉਹ ਪੂਰਾ ਹੋਵੇ। ਉੱਧਰ ਜਿਹੜੀ ਨੈਸ਼ਨਲ ਫੁੱਟਬਾਲ ਲੀਗ ਹੈਗੀ ਆ ਉਹਨਾਂ ਨੇ ਆਪਣੇ ਜਿਹੜੇ ਪ੍ਰੀ ਸੀਜ਼ਨ ਗੇਮਸ ਹੁੰਦੀਆਂ ਸੀਗੀਆਂ ਉਸ ਨੂੰ ਆਲਰੇਡੀ ਰੱਦ ਕਰ ਦਿੱਤਾ ਆ। ਸੋ ਟੈਨਸ਼ਨ ਸਭ ਨੂੰ ਹੀ ਪਤਾ ਹੈ ਵੀ ਕਾਫੀ ਜ਼ਿਆਦਾ ਜਿਹੜੀ ਇਸ ਟਾਈਮ ਬਣੀ ਹੋਈ ਆ ਇਹਨਾਂ ਖੇਡਾਂ ਨੂੰ ਲੈ ਕੇ। ਅਜੇ ਲੋਕ ਜਿਹੜੇ ਉਹ ਕਈ ਜ਼ੋਰ ਲਾ ਰਹੇ ਸੀ ਵੀ ਨਹੀਂ ਜੀ ਦਰਸ਼ਕਾਂ ਨੂੰ ਵੀ ਜਿਹੜਾ ਉੱਥੇ ਜਾਣ ਦਿੱਤਾ ਜਾਵੇ। ਅਜੇ ਪਲੇਅਰਾਂ ਦੇ ਜੇ ਇੰਨਾ ਇਹ ਕੁਛ ਹੋ ਰਿਹਾ ਅਤੇ ਜੇ ਦਰਸ਼ਕ ਉੱਥੇ ਹੋਣਗੇ, ਆਡੀਅנס ਹੋਣਗੇ, ਤਾਂ ਫਿਰ ਹੋਰ ਵੀ ਜ਼ਿਆਦਾ ਸਥਿਤੀ ਜਿਹੜੀ ਮਾੜੀ ਹੋ ਸਕਦੀ ਹੈ। ਸੋ ਜੇ ਇਸ ਸਾਲ ਦੇ ਵਿੱਚ ਸੀਜ਼ਨ ਦੇ ਵਿੱਚ ਕੋਈ ਵੀ ਗੇਮਾਂ ਹੋਣਗੀਆਂ ਤਾਂ ਉਹ ਵਿਦਆਊਟ ਆਡੀਅנס ਹੀ ਜਿਹੜੀਆਂ ਗੇਮਸ ਆ ਉਹ ਚੱਲਣਗੀਆਂ। TV ਵਾਲਿਆਂ ਦੇ ਲਈ ਤਾਂ ਜਿਹੜੀ ਉਹ ਚੰਗੀ ਚੀਜ਼ ਜਿਹੜੀ ਇਹ ਸਾਬਤ ਜਿਹੜੀ ਹੋ ਸਕਦੀ ਆ, ਪਰ ਜਿਹੜੇ ਸਟੇਡੀਅਮ ਵਗੈਰਾ ਜੇ ਉੱਥੇ ਗੇਮਾਂ ਨਹੀਂ ਹੁੰਦੀਆਂ ਕਿਉਂਕਿ ਉਹਨਾਂ ਦੀ ਮੇਨਟੇਨੈਂਸ ਰੱਖ ਰਖਾਵ ਉਹਦੇ ਲਈ ਜਿਹੜੀਆਂ ਟਿਕਟਾਂ ਦੀ ਵਿਕਰੀ ਵਗੈਰਾ ਜਿਹੜੀ ਉਹ ਜ਼ਰੂਰ ਚਾਹੀਦੀ ਹੁੰਦੀ ਆ, ਉਹਨਾਂ ਲਈ ਵੀ ਆਰਥਿਕ ਜਿਹੜੀ ਮੰਦੀ ਦਾ ਦੌਰ ਜਿਹੜਾ ਅਦਰਵਾਈਜ਼ ਆ ਸਕਦਾ ਆ। ਅਗਲੀ ਖਬਰ ਨਿਊਯਾਰਕ ਤੋਂ ਆ ਰਹੀ ਹੈ, ਜਿੱਥੇ ਇੱਕ ਰੈਵਲ ਜਿਹੜੀ ਕੰਪਨੀ ਹੈਗੀ ਆ ਮੋਪੇਡ ਦੀ ਸਕੂਟਰਸ ਤੁਸੀਂ ਉੱਥੋਂ ਰੈਂਟ 'ਤੇ ਲੈ ਸਕਦੇ, ਚਲਾ ਸਕਦੇ ਆ। ਪਿਛਲੇ 11 ਦਿਨਾਂ ਦੇ ਵਿੱਚ 2 ਜਾਣਿਆਂ ਦੀ ਜਿਹੜੀ ਮੌਤ ਹੋ ਗਈ ਜਿਹੜੇ ਇਹ ਸਕੂਟਰ ਚਲਾ ਰਹੇ ਸੀ। ਅੱਜ ਜੈਰਮੀ ਮਲਾਵੀ ਕੱਲ੍ਹ ਉਹਦੀ 32 ਸਾਲਾਂ ਦਾ ਸੀ, ਉਹਦੀ ਮੌਤ ਹੋਈ ਹੈਗੀ ਆ। ਕੁਈਨਜ਼ ਦੇ ਵਿੱਚ ਐਕਸੀਡੈਂਟ ਹੋ ਗਿਆ, ਪੋਲ ਦੇ ਵਿੱਚ ਉਹਦਾ ਜਿਹੜਾ ਸਕੂਟਰ ਵੱਜ ਗਿਆ। ਅਤੇ ਇਸ ਤੋਂ ਪਹਿਲਾਂ ਨੀਨਾ ਕਪੂਰ ਇੱਕ ਇੰਡੀਅਨ ਮੂਲ ਦੀ ਨੌਜਵਾਨ ਲੜਕੀ ਸੀ 26 ਸਾਲਾਂ ਦੀ, ਜੋ ਕਿ ਇੱਕ ਉੱਥੇ ਦੇ TV ਚੈਨਲ ਦੀ ਹੋਸਟ ਵੀ ਸੀ, ਉਸ ਦੀ ਡੈਥ ਹੋਈ ਸੀ। ਸੋ 11 ਦਿਨਾਂ ਦੇ ਵਿੱਚ ਇਸ ਮੋਪੇਡ ਸਰਵਿਸ ਦੇ ਨਾਲ ਸਕੂਟਰ ਜਿਹੜਾ ਇਲੈਕਟ੍ਰਿਕ ਸਕੂਟਰ ਆ 2 ਜਣਿਆਂ ਦੀ ਮੌਤ ਹੋਣ ਤੋਂ ਬਾਅਦ ਨਿਊਯਾਰਕ ਦੇ ਮੇਅਰ ਬਿਲ ਦੇ ਵਲੈਸੀਓ ਨੇ
ਇਹ ਕਿਹਾ ਸੀ ਵੀ ਇਹ ਜਿਹੜੀਆਂ ਇੰਜਰੀਜ਼ ਹੋ ਰਹੀਆਂ ਇਹ ਐਕਸੈਪਟੇਬਲ ਨਹੀਂ ਹੈਗੀਆਂ। ਇਸ ਨੂੰ ਇਹ ਜਿਹੜੀ ਸਿਟੀ ਆ ਇਸ ਨੇ ਅਲਾਉ ਨਹੀਂ ਕਰਨਾ ਰੈਵਲ ਨੂੰ ਦੁਬਾਰਾ ਕੀ ਖੋਲ੍ਹਣ ਦੇ ਲਈ। ਸੋ ਹੁਣ ਇਸ ਕੰਪਨੀ ਨੇ ਖੁਦ ਹੀ ਇਹ ਕਿਹਾ ਆ ਵੀ ਉਹ ਅਸੀਂ ਆਪਣੀਆਂ ਸਰਵਿਸਿਜ਼ ਸਸਪੈਂਡ ਕਰਨ ਜਾ ਰਹੇ ਹਾਂ। ਜੀ ਹਰਜੋਤ ਸਿੰਘ ਜੀ, ਅਗਲੀ ਜਿਹੜੀ ਖਬਰ ਆ ਮੇਲ ਇਨ ਵੋਟਿੰਗ ਨੂੰ ਲੈ ਕੇ ਆ, ਡੈਡਲਾਈਨਸ ਨੂੰ ਜਿਹੜੀ ਉਹ ਲੈ ਕੇ ਆ। ਬਹੁਤ ਸਾਰੇ ਥਾਵਾਂ ਦੇ ਉੱਤੇ ਜਦੋਂ ਮੇਲ ਇਨ ਵੋਟਿੰਗ ਤੁਸੀਂ ਵਾਪਸ ਜਿਹੜੀ ਘੱਲਦੇ ਆ, ਜੇ ਤਾਂ ਇਲੈਕਸ਼ਨ ਡੇ ਵਾਲੇ ਦਿਨ ਪੋਸਟਮਾਰਕ ਹੋ ਜਾਵੇ ਤਾਂ ਤੁਹਾਡੀ ਵੋਟ ਜਿਹੜੀ ਉਹ ਕਾਊਂਟ ਹੋ ਜੂਗੀ। ਪਰ ਕਈ ਜਿਹੜੇ ਬਹੁਤੇ ਸੂਬੇ ਜਿਹੜੇ ਅਜਿਹੇ ਹੈਗੇ ਆ ਜਿੱਥੇ ਮੇਲ ਇਨ ਬੈਲਟ ਆ ਉਹ ਇਲੈਕਸ਼ਨ ਡੇ ਵਾਲੇ ਦਿਨ ਤੱਕ ਉਹਨਾਂ ਨੂੰ ਮਿਲਿਆ ਹੋਣਾ ਚਾਹੀਦਾ ਆ। ਸੋ ਜਿਹੜਾ ਕੋਈ ਵੋਟ ਪਾਉਣਾ ਚਾਹ ਰਿਹਾ ਆ ਵੀ ਮੇਲ ਇਨ ਬੈਲਟ ਜਿਸ ਨੇ ਕਰਨਾ ਆ, ਤਾਂ ਉਹ ਇਹ ਨਾ ਸੋਚੋ ਵੀ ਤੁਹਾਡੇ ਲਈ ਜਿਹੜਾ ਇਲੈਕਸ਼ਨ ਡੇ ਜਿਹੜਾ ਉਹ 3 ਨਵੰਬਰ ਹੈਗਾ ਆ, ਉਹ ਤੁਸੀਂ 20 ਅਕਤੂਬਰ ਤੋਂ ਪਹਿਲਾਂ ਜਦੋਂ ਤੁਹਾਨੂੰ ਬੈਲਟ ਮਿਲ ਜਾਂਦਾ ਹੈ ਉਸ ਤੋਂ ਪਹਿਲਾਂ ਮੇਲ ਇਨ ਬੈਲਟ ਜਿਹੜਾ ਆ ਉਹ ਤੁਸੀਂ ਘੱਲ ਦਿਓ। ਕਿਉਂਕਿ ਇੱਕ ਨਵੇਂ ਜਿਹੜੀ ਆ ਕਥਿਤ ਤੌਰ ਦੇ ਉੱਤੇ ਖੁਲਾਸਿਆਂ ਦੇ ਵਿੱਚ ਇਹ ਚਰਚਾ ਜਿਹੜੀ ਚੱਲ ਰਹੀ ਆ ਵੀ ਜਿਹੜੇ ਪ੍ਰੈਜ਼ੀਡੈਂਟ ਟਰੰਪ ਦੇ ਦੁਆਰਾ ਨਵਾਂ US ਪੋਸਟ ਮਾਸਟਰ ਜਿਹੜਾ ਲਾਇਆ ਗਿਆ ਹੈਗਾ ਆ, ਉਹ ਜਾਣ ਬੁੱਝ ਕੇ ਇਹ ਟਰਨ ਅਰਾਊਂਡ ਟਾਈਮ ਬੈਲਟਸ ਦਾ ਉਸ ਨੂੰ 14 ਦਿਨ 2 ਹਫ਼ਤੇ ਤੱਕ ਦਾ ਜਿਹੜਾ ਆ ਉਹ ਕਰ ਰਹੇ ਹੈਗੇ ਆ। ਅਤੇ ਫਸਟ ਕਲਾਸ ਮੇਲ ਵੀ ਜਿਹੜੀ USPS ਦੇ ਜ਼ਰੀਏ ਜਾਂਦੀ ਆ ਉਸ ਨੂੰ ਸਲੋ ਡਾਊਨ ਕਰਨ ਦੀ ਜਿਹੜੀ ਕੋਸ਼ਿਸ਼ ਆ ਉਹ ਕਰ ਰਹੇ ਹੈਗੇ ਆ। ਸੋ ਰਾਸ਼ਟਰਪਤੀ ਟਰੰਪ ਮੇਲ ਇਨ ਬੈਲਟਸ ਦੇ ਖਿਲਾਫ ਹੈਗੇ ਆ, ਇਹ ਆਪਾਂ ਨੂੰ ਸਾਰਿਆਂ ਨੂੰ ਹੀ ਜਿਹੜਾ ਉਹ ਪਤਾ ਹੈ। ਹਰ ਵਾਰੀ ਜਿਹੜੇ ਉਸ ਚੀਜ਼ ਦੇ ਖਿਲਾਫ ਬੋਲਦੇ ਰਹਿੰਦੇ ਆ। ਜਦੋਂ ਡਾਇਰੈਕਟਲੀ ਸੂਬਿਆਂ ਦੇ ਵਿੱਚ ਇਸ ਨੂੰ ਬੰਦ ਹੋਣਾ ਜਿਹੜਾ ਉਹਨਾਂ ਦੇ ਲਈ ਸ਼ਾਇਦ ਮੁਸ਼ਕਿਲ ਸੀ ਜਾਂ ਨਾਮੁਮਕਿਨ ਜਿਹਾ ਬਣਿਆ। ਸੋ ਉਹਨਾਂ ਨੇ ਇਹ ਇੱਕ ਰਸਤਾ ਜਿਹੜਾ ਹੈ ਉਹ ਹੁਣ ਚੁਣਿਆ ਹੈ ਵੀ ਤੁਹਾਡੀ ਵੋਟ ਜਿਹੜੀ ਆ ਉਹ ਕਾਊਂਟ ਜਿਹੜੀ ਉਹ ਨਾ ਹੋ ਸਕੇ, ਤਾਂ ਜੋ ਉਹਨਾਂ ਨੇ ਇਹ ਜਿਹੜਾ ਮੇਲ ਇਨ ਵੋਟਿੰਗ ਦੀਆਂ ਜਿਹੜੀਆਂ ਬੈਲਟ ਦਾ ਟਰਨ ਅਰਾਊਂਡ ਟਾਈਮ ਆ USPS ਦੇ ਜ਼ਰੀਏ ਹੀ ਸਲੋ ਡਾਊਨ ਕਰਨ ਦੀ ਕੋਸ਼ਿਸ਼ ਜਿਹੜੀ ਉਹ ਕਰ ਰਹੇ ਆ। ਸੋ ਜਿਨ੍ਹਾਂ ਨੇ ਵੀ ਵੋਟ ਬਾਏ ਮੇਲ ਕਰਨ ਬਾਰੇ ਸੋਚ ਰਹੇ ਹੈਗੇ ਆ, ਤਾਂ ਇਲੈਕਸ਼ਨ ਡੇ ਤੁਹਾਡੇ ਲਈ 3 ਨਵੰਬਰ ਨਹੀਂ, ਤੁਸੀਂ 20 ਅਕਤੂਬਰ ਸਮਝ ਕੇ ਜਾਂ ਉਸ ਤੋਂ ਵੀ ਪਹਿਲਾਂ ਜਿਹੜਾ ਆ ਉਹ ਤੁਸੀਂ ਘੱਲ ਦਿਓ। ਅਖੀਰਲੇ ਦਿਨ ਤੱਕ ਜਿਹੜੇ ਕਈ ਸੂਬੇ ਦੇ ਵਿੱਚ ਜਿਹੜੇ ਉਹ ਤੁਹਾਡੇ ਜਿਹੜੇ ਬੈਲਟ ਆ ਉਹ ਫਿਰ ਅਸੈਪਟ ਨਹੀਂ ਹੋਣਗੇ ਅਤੇ ਤੁਹਾਡੀ ਜਿਹੜੀ ਵੋਟ ਆ ਉਹ ਕਾਊਂਟ ਨਹੀਂ ਹੋਊਗੀ, ਜਿਸ ਦੇ ਲਈ ਤੁਸੀਂ ਕਈ ਲੋਕ ਤਾਂ ਪਹਿਲੀ ਦੀ ਜਿਨ੍ਹਾਂ ਨੇ ਵੋਟ ਪਾਉਣੀ ਆ। ਸੋ ਇੱਦਾਂ ਚੀਜ਼ ਦੇ ਵਿੱਚ ਰਹਿ ਨਾ ਜਾਏ। ਉਹਦਾ ਕੈਲੀਫੋਰਨੀਆ ਵਰਗੇ ਸੂਬਿਆਂ ਦੇ ਵਿੱਚ ਲਾਸਟ ਡੇ ਵੀ ਜਿਹੜੇ ਵੋਟਿੰਗ ਵਾਲੇ ਦਿਨ ਵੀ ਬੈਲਟ ਤੁਹਾਡੇ ਜਿਹੜੀ ਥਾਂ ਹੁੰਦੀ ਆ ਜਿੱਥੇ ਵੋਟ ਪਾਉਣ ਜਾਂਦੇ ਆ ਵੋਟਿੰਗ ਸੈਂਟਰ ਬੂਥ ਦੇ ਵਿੱਚ ਉੱਥੇ ਅਸੈਪਟ ਕਰ ਲਏ ਜਾਂਦੇ ਆ। ਪਰ ਕਈ ਸੂਬਿਆਂ ਦੇ ਵਿੱਚ ਅਜਿਹੀ ਚੀਜ਼ ਜਿਹੜੀ ਉਹ ਨਹੀਂ ਹੁੰਦੀ। ਸੋ ਧਿਆਨ ਰੱਖੋ, ਦੇਰੀ ਦੇ ਨਾਲੋਂ ਜਿਹੜੀ ਆ ਵੀ ਉਹ ਤੁਸੀਂ ਪਹਿਲਾਂ ਹੀ ਜਿਹੜਾ ਉਹ ਘੱਲ ਦਿਓ। ਅਖੀਰਲੇ ਦਿਨ ਦੀ ਜਿਹੜੀ ਉਹ ਵੇਟ ਨਾ ਕਰਿਓ। ਸੋ ਟਰਾਈ ਕਰੋ ਵੀ ਆਪਣਾ ਜਿਹੜਾ ਤੁਸੀਂ ਮੇਲ ਇਨ ਬੈਲਟ ਜਦੋਂ ਵੀ ਤੁਹਾਨੂੰ ਮਿਲਣੇ ਸ਼ੁਰੂ ਹੋਣੇ, ਆਈ ਥਿੰਕ ਅਕਤੂਬਰ ਮਿਡ ਅਕਤੂਬਰ ਦੇ ਵਿੱਚ ਹਰਜੋਤ ਸਿੰਘ ਜੀ, ਆਈ ਥਿੰਕ ਮਹੀਨਾ ਕੁ ਪਹਿਲੋਂ ਜਿਹੜੇ ਉਹ ਆਉਣੇ ਸ਼ੁਰੂ ਹੋ ਜਾਂਦੇ ਆ। ਸੋ ਟਰਾਈ ਕਰੋ ਵੀ ਜਦੋਂ ਹੀ ਤੁਹਾਨੂੰ ਮਿਲ ਜਾਂਦਾ ਆ 2-4 ਦਿਨਾਂ ਦੇ ਵਿੱਚ ਹੀ ਤੁਸੀਂ ਉਸ ਨੂੰ ਭਰ ਕੇ ਵਾਪਸ ਜਿਹੜਾ ਉਹ ਘੱਲ ਦਿਓ। ਅਦਰਵਾਈਜ਼ ਇਹ ਨਾ ਹੋਵੇ ਵੀ ਤੁਹਾਡੀ ਵੋਟ ਆ ਜਿਹੜੀ ਉਹ ਕਾਊਂਟ ਨਾ ਹੋਵੇ। ਹੁਣ ਸਾਡਾ ਸਮਾਂ ਬ੍ਰੇਕ ਦਾ। ਬ੍ਰੇਕ ਤੋਂ ਬਾਅਦ ਅਸੀਂ ਬਹੁਤ ਹੀ ਇੰਪੋਰਟੈਂਟ ਇਸ਼ੂ ਡਿਸਕਸ ਕਰਨਾ ਵੀ ਜਿਹੜਾ ਨਵਾਂ ਸਟਿਮੂਲਸ ਪੈਕੇਜ ਬਿੱਲ ਆ ਰਿਹਾ ਉਹਦੇ ਵਿੱਚ $1200 ਕਿਹਨੂੰ ਮਿਲੂਗਾ ਕਿਹਨੂੰ ਨਹੀਂ ਮਿਲੂਗਾ, ਅਨਪਲਾਇਮੈਂਟ ਨੂੰ ਲੈ ਕੇ, ਸਮਾਲ ਬਿਜ਼ਨਸ ਦੀ ਮਨੀ ਨੂੰ ਲੈ ਕੇ, ਐਜੂਕੇਸ਼ਨ, ਸਟੇਟ ਤੇ ਲੋਕਲ ਫੰਡਿੰਗ ਨੂੰ ਲੈ ਕੇ ਆਪਾਂ ਡਿਸਕਸ ਕਰਾਂਗੇ ਜੀ। ਕੀ ਡੈਮੋਕ੍ਰੇਟ ਕੀ ਆਖ ਰਹੇ ਆ ਜਿਹੜੇ ਤੇ ਸੈਨੇਟ ਦੇ ਰਿਪਬਲਿਕਨਸ ਕੀ ਆਖ ਰਹੇ ਆ, ਕਿਹੜੇ ਮੁੱਦਿਆਂ ਦੇ ਉੱਤੇ, ਉਸ ਦੇ ਬਾਰੇ ਚਰਚਾ ਕਰਦੇ ਹਾਂ। ਤੁਸੀਂ ਸੁਣ ਰਹੇ ਹੋ KOBO Yuba City 1450 AM, KIID Sacramento 1470 AM, KWRU Fresno 1300 AM, KLHC Bakersfield 1350 AM। ਹਾਈਬ੍ਰਿਡ ਬੈਟਰੀ ਸਵਾਪ ਪਿਛਲੇ 11 ਸਾਲਾਂ ਤੋਂ ਵੱਖ-ਵੱਖ ਹਾਈਬ੍ਰਿਡ ਕਾਰਾਂ ਜਿਵੇਂ ਟੋਯੋਟਾ, ਨੀਸਾਨ, ਲੈਕਸਸ, ਸ਼ੈਵਰਲੇ, ਡਾਜ, GMC, ਕ੍ਰਾਈਸਲਰ ਤੇ ਹੋਰ ਬ੍ਰਾਂਡਸ ਦੀਆਂ ਗੱਡੀਆਂ ਲਈ ਬੈਟਰੀਜ਼ ਸਵਾਪ ਕਰਦੇ ਹਨ। ਤੁਸੀਂ ਇਹਨਾਂ ਦੇ ਕੋਲੋਂ ਨਵੀਆਂ ਜਾਂ ਰੀਕੰਡੀਸ਼ਨਡ ਬੈਟਰੀਜ਼ ਲੈ ਸਕਦੇ ਹੋ ਬਹੁਤ ਹੀ ਵਾਜਿਬ ਦਾਮਾਂ ਦੇ ਉੱਤੇ। ਇਹ ਫੇਅਰਫੀਲਡ ਦੇ 100 ਮੀਲ ਦੇ ਰੇਡੀਅਸ ਦੇ ਵਿੱਚ ਮੋਬਾਈਲ ਸਰਵਿਸ ਵੀ ਦਿੰਦੇ ਹਨ। ਅੱਜ ਹੀ ਸੰਪਰਕ ਕਰੋ ਹਾਈਬ੍ਰਿਡ ਬੈਟਰੀ ਸਵਾਪ ਨੂੰ 5108839999 510 883 9999 ਜਾਂ ਵੈਬਸਾਈਟ ਵਿਜ਼ਿਟ ਕਰੋ hybridbatteryswap.com।
ਇੰਸ਼ੋਰੈਂਸ ਦੀ ਦੁਨੀਆ ਦੇ ਵਿੱਚ ਭਰੋਸੇਮੰਦ ਨਾਮ ਖਾਲਸਾ ਇੰਸ਼ੋਰੈਂਸ ਏਜੰਸੀ। ਆਪਣੇ ਕਿਸੇ ਵੀ ਤਰੀਕੇ ਦੀ ਇੰਸ਼ੋਰੈਂਸ ਆਟੋ, ਹੋਮ, ਕਮਰਸ਼ੀਅਲ, ਲਾਈਫ ਕਰਵਾਉਣੀ ਹੋਵੇ ਤਾਂ ਅੱਜ ਹੀ ਸੰਪਰਕ ਕਰੋ। ਖਾਲਸਾ ਇੰਸ਼ੋਰੈਂਸ ਏਜੰਸੀ, 26 ਸਾਲ ਤੋਂ ਵੱਧ ਦਾ ਤਜਰਬਾ। ਕਾਲ 408 272 2500 408 272 2500। ਖਾਲਸਾ ਇੰਸ਼ੋਰੈਂਸ ਏਜੰਸੀ। ਇੰਡੀਆ ਹਾਊਸ ਆਫ ਗਰੋਸਰੀਜ਼ ਅੰਡਰ ਨਿਊ ਮੈਨੇਜਮੈਂਟ ਖਰੀਦ ਸਕਦੇ ਹੋ ਹਰ ਇੱਕ ਤਰ੍ਹਾਂ ਦੀ ਇੰਡੀਅਨ ਗਰੋਸਰੀ, ਆਟਾ, ਦਾਲਾਂ, ਚੌਲ, ਚਾਹ ਪੱਤੀ ਅਤੇ ਹਰ ਇੱਕ ਤਰ੍ਹਾਂ ਦੇ ਇੰਡੀਅਨ ਮਸਾਲੇ, ਅਤੇ ਤੁਸੀਂ ਭਾਂਡੇ ਵੀ ਖਰੀਦ ਸਕਦੇ ਹੋ ਅਤੇ ਇਹਨਾਂ ਦੇ ਸਟੋਰ ਤੇ EBT ਮਸ਼ੀਨਸ ਵੀ ਚੱਲਦੀਆਂ ਹਨ। ਵਧੇਰੇ ਜਾਣਕਾਰੀ ਲਈ ਗੱਲ ਕਰ ਸਕਦੇ ਹੋ ਕਮਲਜੀਤ ਨਾਲ 9164246342 916 424 6342 ਜਾਂ ਫਿਰ 916 896 4134 9168964134। ਇੰਡੀਆ ਹਾਊਸ ਆਫ ਗਰੋਸਰੀ 6618 Florin Road, number B, Sacramento। ਇੰਸ਼ੋਰੈਂਸ ਦੀ ਦੁਨੀਆ ਦੇ ਵਿੱਚ ਭਰੋਸੇਮੰਦ ਨਾਮ ਖਾਲਸਾ ਇੰਸ਼ੋਰੈਂਸ ਏਜੰਸੀ। ਆਪਣੇ ਕਿਸੇ ਵੀ ਤਰੀਕੇ ਦੀ ਇੰਸ਼ੋਰੈਂਸ ਆਟੋ, ਹੋਮ, ਕਮਰਸ਼ੀਅਲ, ਲਾਈਫ ਕਰਵਾਉਣੀ ਹੋਵੇ ਤਾਂ ਅੱਜ ਹੀ ਸੰਪਰਕ ਕਰੋ। ਖਾਲਸਾ ਇੰਸ਼ੋਰੈਂਸ ਏਜੰਸੀ, 26 ਸਾਲ ਤੋਂ ਵੱਧ ਦਾ ਤਜਰਬਾ। ਕਾਲ 408 272 2500 408 272 2500। ਖਾਲਸਾ ਇੰਸ਼ੋਰੈਂਸ ਏਜੰਸੀ। ਕੀ ਤੁਹਾਨੂੰ ਇਸ ਗੱਲ ਦਾ ਅਹਿਸਾਸ ਹੈ ਜੇ ਕੰਮ-ਕਾਰ ਕਰਦਿਆਂ ਹਾਰਟ ਅਟੈਕ, ਸਟ੍ਰੋਕ, ਭਿਆਨਕ ਸੱਟ ਚੋਟ, ਮੇਜਰ ਆਰਗਨ ਟ੍ਰਾਂਸਪਲਾਂਟ ਜਾਂ ਕੈਂਸਰ ਵਰਗੀ ਨਾਮੁਰਾਦ ਬਿਮਾਰੀ ਹੋ ਜਾਵੇ ਤਾਂ ਘਰ-ਬਾਰ ਦੇ ਖਰਚੇ ਲਈ ਆਮਦਨ ਕਿੱਥੋਂ ਆਵੇਗੀ? MAF ਫਾਈਨੈਂਸ਼ੀਅਲ ਐਂਡ ਇੰਸ਼ੋਰੈਂਸ ਸਰਵਿਸਿਜ਼ ਕੋਲ ਇਸ ਦਾ ਜਵਾਬ ਹੈ। ਇਹਨਾਂ ਕੋਲ ਮਾਡਰਨ ਇੰਸ਼ੋਰੈਂਸ ਪਲਾਨ ਹਨ ਜੋ ਤੁਹਾਡੇ ਅਤੇ ਤੁਹਾਡੇ ਪਰਿਵਾਰ ਦੀ ਆਮਦਨ ਦਾ ਸਾਧਨ ਬਣ ਸਕਦੇ ਹਨ। MAF ਦੇ ਪ੍ਰੋਫੈਸ਼ਨਲ ਤੋਂ ਟੈਕਸ ਫ੍ਰੀ ਰਿਟਾਇਰਮੈਂਟ ਇਨਕਮ ਕਿਵੇਂ ਲੈਣੀ ਹੈ ਇਸ ਬਾਰੇ ਪਤਾ ਕਰ ਸਕਦੇ ਹੋ। ਜੇ ਤੁਸੀਂ ਹਾਈ ਨੈਟਵਰਥ ਪਰਿਵਾਰ ਹੋ ਅਤੇ estate ਟੈਕਸ ਲਈ ਪ੍ਰੀਮੀਅਮ ਫਾਈਨੈਂਸ ਪਾਲਿਸੀ ਤੁਹਾਡੇ ਲਈ ਕਿਵੇਂ ਲਾਹੇਵੰਦ ਹੋ ਸਕਦੀ ਹੈ ਉਹ ਵੀ ਪਤਾ ਕਰ ਸਕਦੇ ਹੋ। ਅੱਜ ਹੀ ਕਾਲ ਕਰੋ MAF 916740 6400 916 740 6400। MAF also provides a platform for experienced financial professionals with top pay, company revenue and virtual agent training program. Visit maflife.com. MAF, California Department of Insurance License number 0M92002। ਡਾਕਟਰ ਗੁਰਵਿੰਦਰ ਕੌਰ ਬਾਠ, DC ਅਤੇ ਜੀਓ ਹੈਲਥ ਸੈਂਟਰ। ਇੱਥੋਂ ਟਰੱਕ ਡਰਾਈਵਰ DOT ਫਿਜ਼ੀਕਲਸ, ਡਰੱਗ ਟੈਸਟਿੰਗ ਕਰਵਾ ਸਕਦੇ ਹਨ, ਸੇਮ ਡੇ ਅਪਾਇੰਟਮੈਂਟ ਅਤੇ ਟਰੱਕਿੰਗ ਕੰਪਨੀਆਂ ਦੇ ਲਈ ਇਹਨਾਂ ਕੋਲ ਰੈਂਡਮ ਡਰੱਗ ਟੈਸਟਿੰਗ ਦੇ ਪ੍ਰੋਗਰਾਮਸ ਵੀ ਅਵੇਲੇਬਲ ਹਨ। ਅਤੇ ਜੇਕਰ ਤੁਹਾਡੇ ਨੈਕ ਅਤੇ ਬੈਕ ਪੇਨ ਹੈ ਤਾਂ ਇਹਨਾਂ ਕੋਲ ਕੈਰੋਪ੍ਰੈਕਟਿਕ ਦੀਆਂ ਸੇਵਾਵਾਂ ਵੀ ਲੈ ਸਕਦੇ ਹੋ। ਵਧੇਰੇ ਜਾਣਕਾਰੀ ਲਈ ਗੱਲ ਕਰ ਸਕਦੇ ਹੋ ਡਾਕਟਰ ਗੁਰਵਿੰਦਰ ਕੌਰ ਬਾਠ 9165500350 916 550 0350 2628 El Camino Avenue, Suite C1, Sacramento, Geo Health Center। ਕੋਰੋਨਾ ਵਾਇਰਸ ਦੇ ਕਰਕੇ ਜੇ ਤੁਹਾਡੀ ਜੌਬ ਚਲੇ ਗਈ ਹੈ, ਜਿਸ ਕਰਕੇ ਤੁਹਾਡੀ ਹੈਲਥ ਇੰਸ਼ੋਰੈਂਸ ਵੀ ਚਲੇ ਗਈ ਹੈ, ਤਾਂ ਕਵਰਡ ਕੈਲੀਫੋਰਨੀਆ ਦੇ ਦੁਆਰਾ ਇਸ ਸਾਲ ਦੀ ਹੈਲਥ ਇੰਸ਼ੋਰੈਂਸ ਲੈਣ ਦੇ ਲਈ ਅਖੀਰਲੀ ਤਰੀਕ ਨੂੰ ਜੁਲਾਈ ਤੱਕ ਕਰ ਦਿੱਤਾ ਗਿਆ ਹੈ। ਮੈਡੀਕਲ ਭਰਨ ਦੇ ਵਿੱਚ ਕੋਈ ਤਕਲੀਫ ਆ ਰਹੀ ਹੈ, ਆਪਣੇ ਪਲਾਨਸ ਦੇ ਵਿੱਚ ਕੁਝ ਤੁਸੀਂ ਤਬਦੀਲੀ ਕਰਵਾਉਣਾ ਚਾਹੁੰਦੇ ਹੋ, ਇਹਨਾਂ ਸਾਰੇ ਕੰਮਾਂ ਦੇ ਲਈ ਅੱਜ ਹੀ ਕਾਲ ਕਰੋ ਖਾਲਸਾ ਇੰਸ਼ੋਰੈਂਸ ਏਜੰਸੀ 408 272 2500 408 272 2500। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA KOBO Yuba City 1450 AM, KIID Sacramento 1470 AM, KWRU Fresno 1300 AM, KLHC Bakersfield 1350 AM। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ। ਸਰੋਤਿਓ ਪ੍ਰੋਗਰਾਮ ਅਪਡੇਟ ਅਮਰੀਕਾ ਦੇ ਵਿੱਚ ਹਰਜੋਤ ਸਿੰਘ ਜੀ, ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਜਿਸ ਤਰ੍ਹਾਂ ਆਪਾਂ ਬ੍ਰੇਕ ਤੋਂ ਪਹਿਲਾਂ ਦੱਸਿਆ ਸੀ, ਸਟਿਮੂਲਸ ਪੈਕੇਜ ਨੂੰ ਲੈ ਕੇ GOP ਤੇ ਡੈਮੋਕ੍ਰੇਟਸ ਹਜੇ ਕਾਫੀ ਦੂਰ ਹੈਗੇ ਆ। ਡੈਮੋਕ੍ਰੇਟ ਲੀਡਰ ਨੈਂਸੀ ਪਲੋਸੀ ਤੇ ਚੱਕ ਸ਼ੂਮਰ ਗੱਲਬਾਤ ਕਰ ਰਹੇ ਹੈਗੇ ਟਰੰਪ ਐਡਮਿਨਿਸਟ੍ਰੇਸ਼ਨ ਦੇ ਨਾਲ, ਤੇ ਜਿਹੜੀਆਂ ਡੈਮੋਕ੍ਰੇਟਸ ਚਾਹੁੰਦੇ ਹੈਗੇ ਆ ਅਨਪਲਾਈਮੈਂਟ ਇੰਸ਼ੋਰੈਂਸ ਜਿਹੜੀ ਫੈਡਰਲ ਗਵਰਨਮੈਂਟ ਵੱਲੋਂ ਸੇਮ ਰੱਖੀ ਜਾਵੇ, ਉਹ ਇੱਕ ਇਸ਼ੂ ਬਣਿਆ ਆ। ਸਟੇਟ ਤੇ ਲੋਕਲ ਗਵਰਨਮੈਂਟਸ ਦਾ ਇੱਕ ਇਸ਼ੂ ਬਣਿਆ ਆ।
ਇਸੇ ਤਰ੍ਹਾਂ ਅਸਿਸਟੈਂਸ ਜਿਹੜੀ ਹੈਗੀ ਆ ਰੈਂਟਰਸ ਤੇ ਹੋਮ ਓਨਰਸ ਨੂੰ, ਇਹ ਵੀ ਇੱਕ ਮੇਨ ਇਸ਼ੂ ਨੈਗੋਸ਼ੀਏਸ਼ਨ 'ਚ ਬਣਿਆ। ਸੋ 1 ਬਾਈ 1 ਆਪਾਂ ਇਸ਼ੂ ਇਹ ਡਿਸਕਸ ਕਰਦੇ ਹਾਂ। ਜੀ, ਜਿਹੜੀ ਪਹਿਲੀ $1200 ਦੇ ਸਟਿਮੂਲਸ ਚੈੱਕ ਦੀ ਹੋਈ ਗੱਲ ਕਰਦੇ ਜਾਈਏ ਤਾਂ ਇਹਦੇ ਉੱਤੇ ਤਾਂ ਦੋਨਾਂ ਦੀ ਤਕਰੀਬਨ ਸੇਮ ਜੀ ਰਾਏ ਹੈਗੀ ਆ ਦੋਨਾਂ ਹੀ ਪਾਰਟੀਆਂ ਦੇ ਵੱਲੋਂ। $1200 ਇੰਡੀਵਿਜੂਅਲ ਨੂੰ, $2400 ਫੈਮਿਲੀ ਨੂੰ, ਅਤੇ $500 ਜਿਹੜੇ ਡਿਪੈਂਡੈਂਟ ਨੂੰ ਹੈਗਾ ਆ। GOP ਦੇ ਜਿਹੜੇ ਕਹਿ ਰਹੇ ਆ ਵੀ ਇਸ ਵਾਰ ਏਜ ਦੀ ਇਸ ਦੇ ਵਿੱਚ ਕੁਛ ਵੀ ਨਹੀਂ ਹੋਣੀ ਚਾਹੀਦੀ, ਕਿਉਂਕਿ ਅੱਗੇ 17 ਸਾਲ ਜਾਂ ਉਸ ਤੋਂ ਵੱਧ ਦੀ ਉਮਰ ਵਾਲੇ ਜਿਹੜੇ ਡਿਪੈਂਡੈਂਟ ਸੀ ਉਹਨਾਂ ਨੂੰ ਇਸ ਦੇ ਵਿੱਚੋਂ ਜਿਹੜਾ ਉਹ ਬਾਹਰ ਰੱਖਿਆ ਗਿਆ ਸੀ। ਪਰ ਕਹਿੰਦੇ ਵੀ ਇਸ ਵਾਰ ਇੱਦਾਂ ਜਿਹੜਾ ਉਹ ਨਹੀਂ ਹੋਊਗਾ। ਅਤੇ ਡੈਮੋਕ੍ਰੇਟ ਕਹਿੰਦੇ ਵੀ $1200 ਪਰ ਫੈਮਿਲੀ ਮੈਂਬਰ, $500 ਬੱਚੇ ਨਹੀਂ, ਉਹ ਬੱਚੇ ਦੇ ਲਈ ਵੀ $1200 ਹੀ ਜਿਹੜੇ ਉਹ ਆਖਰੇ ਆ। ਅਤੇ ਮੈਕਸ ਆਊਟ 6000 ਵੱਧ ਤੋਂ ਵੱਧ ਇੱਕ ਹਾਊਸ ਹੋਲਡ ਦੇ ਲਈ ਜਿਹੜਾ ਉਹ ਹੋਣਾ ਚਾਹੀਦਾ ਆ। ਅਤੇ ਉਹੀ ਜਿਹੜਾ $75000 ਤੋਂ ਅਤੇ $1.5 ਲੱਖ ਦੇ ਦਰਮਿਆਨ ਜਿਹੜਾ ਪਹਿਲੇ ਵਾਂਗੂ ਹੀ ਜਿਹੜੀ ਇਨਕਮ ਰਹੂਗੀ। ਸੋ ਬੇਸਿਕਲੀ ਇਸ ਦੇ ਉੱਤੇ ਦੋਨੋਂ ਜਾਣਿਆਂ ਦੀ ਰਾਏ ਕਿਤੇ ਨਾ ਕਿਤੇ ਮਿਲਦੀ ਆ। ਇੱਕੋ ਹੀ ਫਰਕ ਆ ਵੀ ਇਹ ਜਿਹੜੇ ਰਿਪਬਲਿਕਨਸ ਆ ਉਹ ਬੱਚਿਆਂ ਦੇ ਲਈ 500 ਅਤੇ ਡੈਮੋਕ੍ਰੇਟ ਜਿਹੜੇ ਆ ਉਹ ਜਿਹੜੇ ਬੱਚਿਆਂ ਦੇ ਲਈ $1200 ਦੀ ਜਿਹੜੀ ਮੰਗ ਆ ਉਹ ਰੱਖ ਰਹੇ ਆ। ਸੋ ਲੱਗਦਾ ਇਸ ਦੇ ਉੱਤੇ ਸਮਝੌਤਾ ਜਿਹੜਾ ਪਹਿਲੇ ਦੇ ਵਾਂਗੂ ਹੀ ਜਿਹੜਾ ਉਹ ਹੋ ਜਾਊਗਾ, ਅਤੇ 17 ਸਾਲ ਤੋਂ ਉੱਤੇ ਵਾਲੇ ਡਿਪੈਂਡੈਂਟ ਨੂੰ ਵੀ ਜਿਹੜਾ ਇਸ ਦੇ ਵਿੱਚ ਜਿਹੜੇ ਸਟਿਮੂਲਸ ਚੈੱਕ ਆ ਉਹ ਮਿਲ ਸਕਦਾ ਹੈਗਾ। ਸੋ ਬਿਲਕੁਲ ਪਹਿਲਾਂ ਇਹ ਗੱਲਬਾਤ ਹੋਈ ਸੀ ਵੀ ਜਿਹੜੀ ਇਨਕਮ ਆ ਉਹ 45000 ਤੇ ਕੀਤੀ ਜਾਵੇ, ਪਰ ਹੁਣ ਐਗਰੀ ਕਰ ਗਿਆ $75000 ਇੱਕ ਬੰਦੇ ਦੀ, ਜਿੱਦਾਂ ਪਹਿਲਾਂ ਸੀ, 1.5 ਲੱਖ ਦੋ ਜਣਿਆਂ ਦੀ। ਜੀ, ਤੇ ਅਗਲਾ ਮੇਨ ਇਸ਼ੂ ਹੈਗਾ ਅਨਪਲਾਇਮੈਂਟ ਦੇ ਬੈਨੀਫਿਟਸ ਨੂੰ ਲੈ ਕੇ। ਸਾਰਿਆਂ ਨੂੰ ਪਤਾ ਹੈ ਵੀ ਜਦੋਂ ਤੁਸੀਂ ਅਨਪਲਾਇਡ ਹੋ ਗਏ, 50 ਮਿਲੀਅਨ ਦੇ ਕਰੀਬ ਲੋਕ USA ਦੇ ਵਿੱਚ ਅਨਪਲਾਇਡ ਹੋ ਗਏ। ਗ੍ਰੇਟ ਡਿਪਰੈਸ਼ਨ ਤੋਂ ਬਾਅਦ ਇੰਨੀ ਵੱਡੀ ਗਿਣਤੀ ਦੇ ਵਿੱਚ ਲੋਕ ਜਿਹੜੇ ਆ ਬਿਨਾਂ ਜੋਬਾਂ ਤੋਂ ਹੋ ਗਏ ਸੀ। ਉਸ ਤੋਂ ਬਾਅਦ ਫੈਡਰਲ ਗਵਰਨਮੈਂਟ ਨੇ $600 ਐਕਸਟਰਾ ਜਿਹੜਾ ਬੈਨੀਫਿਟ ਦਿੱਤਾ ਸੀ। ਜਿਹੜੀ ਵੀ ਤੁਹਾਡੀ ਸਟੇਟ ਦੀ ਮੈਕਸੀਮਮ, ਜਿੱਦਾਂ ਕੈਲੀਫੋਰਨੀਆ ਦੀ ਮੈਂ ਦੱਸਦਾ ਜਾਵਾਂ 400 ਸਮਥਿੰਗ ਆ, ਉਹਦੇ ਉੱਪਰ $600 ਤੁਹਾਨੂੰ ਫੇਰ ਮਿਲਦੇ ਸੀ। ਉਸ ਨੂੰ ਲੈ ਕੇ ਜਿਹੜੇ ਰਿਪਬਲਿਕਨਸ ਆ ਉਹ ਕਹਿੰਦੇ ਭਈ ਹੁਣ ਜਿਹੜਾ ਵੀਕਲੀ ਫੈਡਰਲ ਗਵਰਨਮੈਂਟ ਦਾ ਜਿਹੜਾ ਬੈਨੀਫਿਟ ਹੋਊਗਾ ਉਹ $200 ਹੋਊਗਾ, 600 ਦੀ ਜਗ੍ਹਾ। ਇਹ ਦਸੰਬਰ 31 ਤੱਕ ਹੋਊਗਾ। ਉਦੋਂ ਤੱਕ ਜਿਹੜੀਆਂ ਸਟੇਟ ਗਵਰਨਮੈਂਟਸ ਆ ਉਹਨਾਂ ਨੂੰ ਇੰਪਲੀਮੈਂਟ ਕਰਨਾ ਪਊਗਾ ਪ੍ਰੋਗਰਾਮ ਵੀ ਜਿਹੜੇ ਬੰਦੇ ਅਨਪਲਾਇਮੈਂਟ ਲੈ ਰਹੇ ਆ ਉਹ 70% ਤੋਂ ਵੱਧ ਉਹਨਾਂ ਦੀ ਇਨਕਮ ਨਾ ਹੋਵੇ ਜਦੋਂ ਉਹ ਲੇ ਆਫ ਹੋਏ ਸੀ। ਇਨਕਮ ਦਾ 70% ਇਨਕਮ ਦਾ। ਸੋ ਮੰਨ ਲਓ ਵੀ ਜੇ ਹੁਣ ਕਿਸੇ ਦੀ $1,00,000 ਉਹਦੀ ਇਨਕਮ ਸੀ, ਇਹ ਨਾ ਹੋਵੇ ਵੀ $70,000 ਤੱਕ ਉਹਦੀ ਹੋ ਜਾਏ। ਪਰ 70,000 ਤਾਂ ਟੂ ਮੱਚ ਆ ਮੈਂ ਕਹਿ ਸਕਦਾ। ਪਰ ਹੁਣ ਜਿੱਦਾਂ ਆਪਾਂ ਦੇਖਦੇ ਹਾਂ ਵੀ ਕਈਆਂ ਦੀ ਇਨਕਮ ਮਿਨੀਮਮ ਵੇਜ 'ਤੇ ਲਾ ਲਓ $15 ਵੀ ਸੀਗੀ ਆਵਰਲੀ, ਅਤੇ 40 ਘੰਟਿਆਂ ਦੇ 600 ਹੋ ਗਏ, ਅਤੇ ਉਹਨਾਂ ਦੇ $2400 ਮੰਥਲੀ ਰਫਲੀ ਆਪਾਂ ਕਹਿ ਸਕਦੇ ਹਾਂ ਗ੍ਰੋਸ ਇਨਕਮ ਸੀ। ਪਰ ਹੁਣ ਕੀ ਹੋਇਆ, ਜਦੋਂ $600 ਮਿਲਦਾ ਸੀ ਅਤੇ ਨਾਲ ਉਹ ਅਨਪਲਾਇਮੈਂਟ ਮਿਲਦੀ ਸੀ, ਅਤੇ ਉਹਨਾਂ ਨੂੰ $4000 ਤੋਂ ਵੱਧ ਮਿਲ ਜਾਂਦਾ ਸੀ 4200 ਤੋਂ। ਸੋ ਇਨਕਮ ਤੋਂ ਵੱਧ ਮਿਲਦਾ ਸੀ। ਸੋ ਉਹ ਕਹਿੰਦੇ ਵੀ ਜੇ ਕਿਸੇ ਦੀ ਇਨਕਮ 2400 ਸੀ ਉਹਦਾ 70% ਹੀ ਮਿਲਣਾ ਚਾਹੀਦਾ ਆ। ਇਹ ਦਸੰਬਰ ਤੱਕ ਇੰਪਲੀਮੈਂਟ ਹੋਊਗਾ, ਪਰ $200 ਲਈ ਉਹ ਗਰੰਟੀ ਦੇ ਰਹੇ ਹੈਗੇ ਆ ਵੀ ਦਸੰਬਰ 31 ਤੱਕ ਹੋਊਗੀ। ਸੋ $800 ਤਾਂ ਇਹ ਮਿਲੂਗਾ ਜੋ ਕਿ ਪਹਿਲਾਂ 2400 ਸੀ। ਸੋ ਜਿਹੜੇ ਡੈਮੋਕ੍ਰੇਟਸ ਆ ਉਹ ਕਹਿੰਦੇ ਆ ਵੀ $600 ਨੂੰ ਹੀ ਕੰਟੀਨਿਊ ਰੱਖਿਆ ਜਾਵੇ ਅਗਲੇ ਸਾਲ ਦੇ ਮਾਰਚ ਦੇ ਐਂਡ ਤੱਕ। ਸੋ ਇਹ ਦੇਖਦੇ ਹਾਂ ਹੁਣ ਇਹਦੇ ਦੋਨਾਂ ਦੇ ਵਿੱਚ ਕਿੱਥੇ ਕੁ ਜਾ ਕੇ ਇਹ ਮਿਲਣਗੇ ਆਪਸ ਦੇ ਵਿੱਚ। ਜੀ, ਉਹਦੇ ਵਿੱਚ ਜਿਹੜੇ ਡੈਮੋਕ੍ਰੇਟ ਇਹ ਵੀ ਕਹਿ ਰਹੇ ਵੀ ਜਿਹੜਾ ਪੈਨੇਡੈਮਿਕ ਅਨਇੰਪਲੋਇਮੈਂਟ ਅਸਿਸਟੈਂਟ PUA ਖਾਸ ਕਰਕੇ ਜਿਹੜੇ ਸੈਲਫ ਇੰਪਲੋਇਡ 1099 ਵਾਲਿਆਂ ਦੇ ਲਈ ਇਹਨਾਂ ਨੇ ਉਹ ਰੱਖੀ ਸੀ, ਉਸ ਨੂੰ ਵੀ ਉਹ ਚਾਹੁੰਦੇ ਆ ਵੀ ਐਕਸਟੈਂਡ ਜਿਹੜਾ ਕੀਤਾ ਜਾਵੇ। ਰਿਪਬਲਿਕਨਸ ਦੇ ਦੁਆਰਾ ਇੱਦਾਂ ਦੀ ਕੋਈ ਵੀ ਚੀਜ਼ ਜਿਹੜੀ ਆ ਉਹ ਮੱਦ ਜਿਹੜੀ ਇੱਕ ਹਿਸਾਬ ਦੇ ਨਾਲ ਇਸ ਦੇ ਵਿੱਚ ਨਹੀਂ ਰੱਖੀ ਹੈਗੀ। ਸੋ $200 ਜਿੱਦਾਂ ਹਰਜੋਤ ਸਿੰਘ ਜੀ ਨੇ ਦੱਸਿਆ ਵੀ ਸਪਲੀਮੈਂਟ ਜਿਹੜਾ ਆ ਉਹ ਦਸੰਬਰ ਤੱਕ ਇਹ ਮੰਨਦੇ ਆ। ਹੋ ਸਕਦਾ ਵੀ ਵਿੱਚ ਵਿਚਾਲੇ ਆ ਕੇ 300 ਜਾਂ 400 ਜਾਂ ਹੋ ਸਕਦਾ 200 ਦੇ ਉੱਤੇ ਹੀ ਜਿਹੜੀ ਇਹ ਐਕਸਟਰਾ ਮਨੀ ਜਿਹੜੀ ਆ ਉਹ ਅਨਇੰਪਲੋਇਮੈਂਟ ਦੇ ਵਿੱਚ ਮਿਲਦੀ ਰਹੇ। ਸਮਾਲ ਬਿਜ਼ਨਸਿਸ ਨੂੰ ਲੈ ਕੇ ਜਿਹੜੇ ਰਿਪਬਲਿਕਨ ਪਾਰਟੀ ਵਾਲੇ ਕਹਿ ਰਹੇ ਆ ਵੀ ਦੂਜਾ PPP ਪ੍ਰੋਗਰਾਮ ਜਿਹੜਾ ਆ ਉਹ ਆਪਾਂ ਐਕਸਟੈਂਡ ਜਿਹੜਾ ਕਰਨਾ ਚਾਹੁੰਦੇ ਆ ਵੀ ਜਿਨ੍ਹਾਂ ਨੂੰ ਪਹਿਲੋਂ ਵੀ ਮਿਲੇ ਆ ਉਹ ਇੱਕ ਹੋਰ ਲੋਨ PPP ਜਿਹੜਾ ਉਹ ਲੈ ਸਕਣ। ਉਸ ਦੇ ਵਿੱਚ ਉਹਨਾਂ ਨੇ ਲਿਮਿਟਸ ਇਹ ਰੱਖੀਆਂ ਆ ਇਸ ਬਿੱਲ ਦੇ ਤਹਿਤ ਵੀ 300 ਤੋਂ ਘੱਟ ਇੰਪਲੋਈ ਜਿਹੜੇ ਉਸ ਕੰਪਨੀ ਦੇ ਹੋਣੇ ਚਾਹੀਦੇ ਆ, ਅਤੇ ਨਾਲ ਪਹਿਲੇ ਜਾਂ ਦੂਜੇ ਕੁਆਟਰ ਦੇ ਵਿੱਚ 50% ਯਾਨੀ ਕਿ ਅੱਧੇ ਤੋਂ ਵੱਧ ਬਿਜ਼ਨਸ ਜਿਹੜਾ ਇੱਕ ਹਿਸਾਬ ਦੇ ਨਾਲ ਉਹਨਾਂ ਦਾ ਰੈਵਨਿਊ ਲਾਸ ਹੋਇਆ ਹੋਣਾ ਚਾਹੀਦਾ ਆ ਵੀ ਉਹ ਇਸ ਦੇ ਵਿੱਚ ਹੋਣਗੇ। ਅਤੇ ਨਾਲੇ ਅੱਗੇ ਇਸ PPP ਦੇ ਤਹਿਤ ਮੈਕਸੀਮਮ $10 ਮਿਲੀਅਨ ਤੱਕ ਦਾ ਲੋਨ ਮਿਲ ਜਾਂਦਾ ਸੀ, ਉਸ ਨੂੰ ਇਹਨਾਂ ਨੇ ਘਟਾ ਕੇ $2 ਮਿਲੀਅਨ ਤੱਕ ਜਿਹੜਾ ਆ ਉਹ ਕੀਤਾ ਆ। ਅਤੇ ਫਲੈਕਸੀਬਿਲਿਟੀ ਕਹਿੰਦੇ ਇਸ ਦੇ ਵਿੱਚ ਜਿਹੜੀ ਉਹ ਵਧਾਈ ਆ
ਵੀ ਇਹ ਮਨੀ ਨੂੰ ਜਿਹੜੇ ਕਿਸ ਤਰੀਕੇ ਦੇ ਨਾਲ ਸਪੈਂਡ ਕਰ ਸਕਦੇ ਆ। ਜਿੱਦਾਂ ਆਪਾਂ ਆਲਰੇਡੀ ਕਵਰ ਕੀਤੀ ਸੀ ਵੀ ਮਿਲਿਆ ਉਹਨੂੰ PPP ਦੇ ਅੰਦਰ ਲੋਨ ਸੀਗਾ ਲੈਣ ਲਈ, ਉਸਨੇ ਲੈਂਬਰਗਿਨੀ। ਸੋ ਇੱਦਾਂ ਦੀਆਂ ਚੀਜ਼ਾਂ ਜਿਹੜੀਆਂ ਉਹ ਅਲਾਊਡ ਪਹਿਲੋਂ ਵੀ ਨਹੀਂ ਸੀਗੀਆਂ ਅਤੇ ਸ਼ਾਇਦ ਅੱਗੇ ਵੀ ਜਿਹੜੀਆਂ ਉਹ ਨਹੀਂ ਰਹਿਣਗੀਆਂ, ਪਰ ਫਲੈਕਸੀਬਿਲਿਟੀ ਥੋੜ੍ਹੀ ਜਿਹੜੀ ਜ਼ਰੂਰ ਵਧੀ ਆ। ਇਸੇ ਬਿੱਲ ਦੇ ਵਿੱਚ ਉਹਨਾਂ ਨੇ ਕਿਹਾ ਵੀ ਹੋਰ ਇੱਕ ਸੈਪਰੇਟ ਲੋ ਇੰਟਰਸਟ ਲੌਂਗ ਟਰਮ ਲੋਨ ਪ੍ਰੋਗਰਾਮ ਜਿਹੜੇ ਸੀਜ਼ਨਲ ਬਿਜ਼ਨਸ ਹੁੰਦੇ ਆ ਉਹਨਾਂ ਦੇ ਲਈ ਵੀ ਜਿਹੜਾ ਉਹ ਰੱਖਿਆ ਜਾਊਗਾ, ਖਾਸ ਕਰਕੇ ਜਿਹੜੀਆਂ ਲੋ ਇਨਕਮ ਕਮਿਊਨਿਟੀਜ਼ ਆ ਉਹਨਾਂ ਦੇ ਵਿੱਚ ਹੋਊਗਾ। ਅਤੇ ਇਸ ਦੇ ਤਹਿਤ ਉਹ ਕਹਿੰਦੇ ਵੀ ਇਹ ਜਿਹੜਾ ਛੋਟੇ ਲੋਨ ਯਾਨੀ ਕਿ ਲੋਨ ਲੋ ਇੰਟਰਸਟ ਵਾਲੇ ਉਹਨਾਂ ਦੇ ਵਿੱਚ ਇਹ ਰੱਖਿਆ ਵੀ 500 ਤੋਂ ਘੱਟ ਜਿਹੜੇ ਇੰਪਲਾਈ ਹੋਣੇ ਚਾਹੀਦੇ ਆ, ਅਤੇ ਉਹਨਾਂ ਦਾ ਵੀ ਫਸਟ ਜਾਂ ਸੈਕਿੰਡ ਕੁਆਰਟਰ ਦੇ ਵਿੱਚ 50% ਜਿਹੜਾ ਰੈਵਨਿਊ ਬਿਜ਼ਨਸ ਦਾ ਉਹ ਲੋਸਟ ਹੋਇਆ ਹੋਣਾ ਚਾਹੀਦਾ ਆ। ਸੋ ਇਸ ਨੂੰ ਬਿਜ਼ਨਸ ਨੂੰ ਲੈ ਕੇ ਇਹ ਰਿਪਬਲਿਕਨਸ ਸੀ, ਤੇ ਜਿਹੜੇ ਡੈਮੋਕ੍ਰੇਟਸ ਆ ਉਹ ਕਹਿੰਦੇ ਆ ਵੀ ਜਿਹੜੇ ਸਮਾਲ ਬਿਜ਼ਨਸਸ ਆ ਉਹਨਾਂ ਨੂੰ ਪੇ ਚੈੱਕ ਪ੍ਰੋਟੈਕਸ਼ਨ ਪ੍ਰੋਗਰਾਮ ਅੰਡਰ ਕੋਈ ਮਨੀ ਨਹੀਂ ਮਿਲਣਾ ਚਾਹੀਦਾ, ਪਰ $10 ਬਿਲੀਅਨ ਜਿਹੜਾ ਆ ਇਕਨੋਮਿਕ ਇੰਜਰੀ ਡਿਜ਼ਾਸਟਰ ਲੋਨ ਰੱਖਣਾ ਚਾਹੀਦਾ ਹੈਗਾ। ਇਹ ਮਨੀ ਜਿਹੜਾ ਆਲਰੇਡੀ ਆਊਟ ਹੋ ਗਿਆ ਸੀ ਪਿਛਲੇ ਹਫਤੇ। ਸੋ $20 ਬਿਲੀਅਨ ਜਿਹੜਾ ਆ EIDL ਲੋਨ ਦਿੱਤਾ ਗਿਆ ਆ, ਜਿਹਦੇ ਅੰਡਰ ਆਪਾਂ ਦੱਸਦੇ ਆ ਰਹੇ ਹਾਂ ਵੀ ਜੇ ਕਿਸੇ ਦੇ 10 ਇੰਪਲਾਈ ਸੀ ਸੋ $1000 ਪਰ ਇੰਪਲਾਈ ਦੇ ਹਿਸਾਬ ਨਾਲ ਮੈਕਸੀਮਮ $10,000 ਦਿੱਤਾ ਸੀ, ਜੋ ਕਿ ਉਹ ਵਾਪਸ ਨਹੀਂ ਕਰਨਾ ਸੀ ਜੀ। ਅਤੇ PPP ਵਾਲੇ ਉਹ ਕਹਿ ਰਹੇ ਵੀ ਕਹਿੰਦੇ ਆਲਰੇਡੀ ਵੀ ਓਪਨ ਆ, ਪਰ ਹੁਣ ਜਿਹੜੀਆਂ ਐਪਲੀਕੇਸ਼ਨਸ ਆ ਉਹ ਬਹੁਤ ਸਲੋ ਡਾਊਨ ਹੋ ਚੁੱਕੀਆਂ, ਆ ਨਹੀਂ ਰਹੀਆਂ। ਸੋ ਪ੍ਰੋਗਰਾਮ ਨੂੰ ਅੱਗੇ ਐਕਸਟੈਂਡ ਕਰਨ ਦਾ ਜਿਹੜਾ ਆ ਉਹ ਉਹਨਾਂ ਦੇ ਕਹਿਣ ਦੇ ਮੁਤਾਬਕ ਕੋਈ ਫਾਇਦਾ ਨਹੀਂ ਹੈਗਾ ਜੀ। ਅਗਲਾ ਹੈਗਾ ਐਜੂਕੇਸ਼ਨ ਫੰਡਿੰਗ ਨੂੰ ਲੈ ਕੇ। ਜਿਹੜੇ ਰਿਪਬਲਿਕਨ ਆ ਉਹ ਕਹਿੰਦੇ ਵੀ $105 ਬਿਲੀਅਨ ਐਜੂਕੇਸ਼ਨ ਫੰਡਿੰਗ ਦੇ ਲਈ ਦਿੱਤਾ ਜਾਊਗਾ, ਜਿਹਦੇ ਵਿੱਚੋਂ $70 ਬਿਲੀਅਨ ਜਿਹੜੇ ਸਕੂਲਸ ਹੈਗੇ ਆ K ਤੋਂ ਲੈ ਕੇ 12 ਤੱਕ, ਅਤੇ $30 ਬਿਲੀਅਨ ਕਾਲਜਸ ਅਤੇ ਯੂਨੀਵਰਸਿਟੀਜ਼ ਨੂੰ, ਅਤੇ ਆਟੋਮੈਟਿਕਲੀ ਕਹਿੰਦੇ ਡਿਸਟਰੀਬਿਊਟ ਕੀਤਾ ਜਾਊਗਾ ਡਿਸਟ੍ਰਿਕਟਸ ਨੂੰ। 2/3 ਜਿਹੜਾ ਜਾਊਗਾ ਸਕੂਲਸ ਨੂੰ ਜਿਹੜੇ ਓਪਨ ਕਰਨਗੇ ਅਰਲੀ, ਅਤੇ ਇੰਸਟਰਕਸ਼ਨ ਜਿਹਦੇ ਵਿੱਚ ਹੋਣਗੀਆਂ। ਇਸੇ ਤਰ੍ਹਾਂ $5 ਬਿਲੀਅਨ ਜਿਹੜਾ ਗਵਰਨਰਸ ਨੂੰ ਜਾਊਗਾ, ਜੋ ਕਿ ਡਿਸਾਈਡ ਕਰੂਗਾ ਇਸ ਨੂੰ ਕਿਸ ਤਰ੍ਹਾਂ ਵਰਤਣਾ ਹੈਗਾ ਜੀ। ਅਤੇ ਡੈਮੋਕ੍ਰੇਟਸ ਇਸ ਦੇ ਵਿੱਚ ਕਹਿੰਦੇ ਆ ਵੀ $100 ਬਿਲੀਅਨ ਜਿਹੜਾ ਐਜੂਕੇਸ਼ਨ ਫੰਡਸ ਦੇ ਵਿੱਚ, ਜਿਨ੍ਹਾਂ ਵਿੱਚੋਂ $90 ਬਿਲੀਅਨ ਜਿਹੜਾ ਆ ਉਹ ਸਟੇਟਸ ਦੇ ਵਿੱਚ ਜਾਊਗਾ, ਜਿਹੜੇ ਸਪਲਿਟ ਕਰਨਗੇ K-12 ਅਤੇ ਹਾਇਰ ਐਜੂਕੇਸ਼ਨ ਆ ਉਸ ਦੇ ਦਰਮਿਆਨ। ਕਹਿੰਦੇ ਵੀ 65% ਜਾਂ ਤਕਰੀਬਨ $60 ਬਿਲੀਅਨ ਜਿਹੜਾ ਆ ਉਹ K-12 ਸਕੂਲ ਦੇ ਵਿੱਚ, 30% ਜਿਹੜਾ ਆ ਉਸ ਦੇ ਵਿੱਚੋਂ ਹਾਇਰ ਐਜੂਕੇਸ਼ਨ ਦੇ ਵਿੱਚ, ਅਤੇ $10 ਬਿਲੀਅਨ ਜਿਹੜਾ ਉਹ ਕਾਲਜਿਸ ਅਤੇ ਜਿਹੜੇ ਸਟੂਡੈਂਟਸ ਦੇ ਲਈ ਜਿਹੜਾ ਉਹ ਉਹਨਾਂ ਨੇ ਇਸ ਦੇ ਵਿੱਚ ਰੱਖਿਆ ਹੈਗਾ ਆ ਜੀ। ਅਗਲਾ ਹੈਗਾ ਲਾਇਬਿਲਟੀ ਪ੍ਰੋਟੈਕਸ਼ਨ ਨੂੰ ਲੈ ਕੇ। ਇਹਦੇ ਵਿੱਚ ਇਸ ਬਿੱਲ ਦੇ ਵਿੱਚ ਜਿਹੜੇ ਰਿਪਬਲਿਕਨਸ ਆ ਉਹ ਕਹਿੰਦੇ ਆ ਵੀ ਲਾਇਬਿਲਟੀ ਪ੍ਰੋਟੈਕਸ਼ਨ ਹੋਣੀ ਚਾਹੀਦੀ ਆ ਸਾਰੇ ਬਿਜ਼ਨੈਸਸ ਦੀ, ਸਕੂਲਸ ਦੀ, ਹੈਲਥ ਕੇਅਰ ਪ੍ਰੋਵਾਈਡਰਸ ਦੀ, ਨਾਨ ਪ੍ਰੋਫਿਟ ਆਰਗੇਨਾਈਜੇਸ਼ਨਸ ਦੀ, ਤਾਂ ਕਿ ਕੋਈ ਵੀ ਬੰਦਾ ਉਹਨਾਂ ਨੂੰ ਸੂਹ ਨਾ ਕਰ ਸਕੇ ਵੀ ਕਰੋਨਾ ਵਾਇਰਸ ਉੱਥੇ ਹੋਈ ਆ। ਹੁਣ ਮੰਨ ਲਓ ਵੀ ਜੇ ਕੋਈ ਗੁਰੂ ਘਰ ਖੁੱਲ੍ਹਾ ਆ, ਉੱਥੇ ਕਿਸੇ ਨੂੰ ਕਰੋਨਾ ਵਾਇਰਸ ਹੋ ਜਾਂਦੀ ਆ, ਬਾਅਦ ਦੇ ਵਿੱਚ ਪਤਾ ਚੱਲਦਾ, ਅਤੇ ਉਹ ਸੂਹ ਕਰ ਸਕਦੇ ਆ। ਇੱਦਾਂ ਹੀ ਸਕੂਲ ਨੂੰ, ਇੱਦਾਂ ਹੀ ਜਿੱਥੇ ਤੁਹਾਡਾ ਬਿਜ਼ਨਸ ਹੈਗਾ। ਕੈਲੀਫੋਰਨੀਆ ਦੇ ਗਵਰਨਰ ਨੇ ਤਾਂ ਪਹਿਲਾਂ ਕਿਹਾ ਵੀ ਸੀ, ਪਰ ਜਿਹੜੇ ਡੈਮੋਕ੍ਰੇਟਸ ਆ ਉਹ ਉਹਨਾਂ ਨੇ ਲਾਇਬਿਲਟੀ ਪ੍ਰੋਟੈਕਸ਼ਨ ਨੂੰ ਅਪੋਜ਼ ਕੀਤਾ ਹੈ। ਉਹ ਕਹਿੰਦੇ ਵੀ ਨਹੀਂ, ਸੂਹ ਹੋ ਸਕਦੇ ਆ, ਅਤੇ ਨਾਲ ਦੀ ਨਾਲ ਉਹਨਾਂ ਨੇ ਇਹ ਕਿਹਾ ਵੀ ਨਵੀਆਂ ਰੈਗੂਲੇਸ਼ਨਸ ਜਿਹੜੀਆਂ ਹੈਗੀਆਂ ਆਕੂਪੇਸ਼ਨਲ ਸੇਫਟੀ ਅਤੇ ਹੈਲਥ ਐਡਮਿਨਿਸਟ੍ਰੇਸ਼ਨ ਵੱਲੋਂ ਦਿੱਤੀਆਂ ਜਾਣੀਆਂ ਚਾਹੀਦੀਆਂ, ਤਾਂ ਕਿ ਜਿਹੜੇ ਵਰਕਰਸ ਆ ਉਹਨਾਂ ਨੂੰ ਪ੍ਰੋਟੈਕਟ ਕੀਤਾ ਜਾ ਸਕੇ ਜੀ। ਸਟੇਟ ਅਤੇ ਲੋਕਲ ਫੰਡਿੰਗ ਦੇ ਵਿੱਚ ਰਿਪਬਲਿਕਨਸ ਕਹਿੰਦੇ ਆ ਵੀ ਜਿਹੜਾ ਇਸ ਦੇ ਵਿੱਚ ਕੋਈ ਐਡੀਸ਼ਨਲ ਫੰਡਿੰਗ ਆ ਇਸ ਨੂੰ ਨਹੀਂ ਦੇਣੀ ਚਾਹੀਦੀ, ਪਰ ਉਹਨਾਂ ਨੇ ਇਹ ਕਿਹਾ ਵੀ ਜਿਹੜਾ $150 ਬਿਲੀਅਨ ਕੇਅਰਸ ਐਕਟ ਦੇ ਤਹਿਤ ਆਲਰੇਡੀ ਅਲਾਟ ਕੀਤਾ ਗਿਆ ਸੀ, ਉਸ ਨੂੰ ਵਰਤਣ ਦੀ ਜਿਹੜੀ ਖੁੱਲ੍ਹ ਆ ਉਸ ਦੇ ਵਿੱਚ ਦਿੱਤੀ ਜਾ ਸਕਦੀ ਆ। ਪਰ ਜਿਹੜੇ ਡੈਮੋਕ੍ਰੇਟਸ ਆ ਉਹਨਾਂ ਦੇ ਬਿੱਲ ਦੇ ਤਹਿਤ ਇਸ ਬਿੱਲ ਦੇ ਵਿੱਚ $500 ਬਿਲੀਅਨ ਸੂਬਿਆਂ ਦੇ ਲਈ, $375 ਬਿਲੀਅਨ ਜਿਹੜੇ ਆ ਉਹ ਲੋਕਲ ਗੌਰਮੈਂਟਸ ਆ ਉਹਨਾਂ ਦੇ ਲਈ ਜਿਹੜਾ ਰੱਖਿਆ ਗਿਆ ਆ, ਵੀ ਤਾਂ ਜੋ ਜਿਹੜੇ ਬਜਟ ਸ਼ਾਰਟਫਾਲਸ ਆ ਰਹੇ ਆ ਅਤੇ ਲੋਸਟ ਆਫ ਟੈਕਸ ਰੈਵਨਿਊ ਜਿਹੜਾ ਹੈਗਾ ਆ, ਅਤੇ ਨਾਲ ਕਰੋਨਾ ਰਿਲੇਟਡ ਐਕਸਪੈਂਸਿਸ ਆ, ਉਹ ਸੂਬੇ ਅਤੇ ਜਿਹੜੀਆਂ ਸਿਟੀਜ਼ ਆ, ਲੋਕਲ ਗੌਰਮੈਂਟਸ ਆ, ਉਹ ਇਸ ਨੂੰ ਜਿਹੜੀਆਂ ਉਹ ਝੱਲ ਸਕਣ। ਰਿਪਬਲਿਕਨਸ ਦੇ ਦੁਆਰਾ ਉਹਨਾਂ ਨੇ ਜਿਹੜੇ ਪੁਰਾਣੇ $150 ਬਿਲੀਅਨ ਆ ਉਹਨਾਂ ਨੂੰ ਹੀ ਵਰਤਣ ਦੀ ਜਿਹੜੀ ਆਖੀ ਆ, ਕੋਈ ਐਕਸਟਰਾ ਇਸ ਦੇ ਵਿੱਚ ਫੰਡਿੰਗ ਉਹਨਾਂ ਨੇ ਨਹੀਂ ਦੇਣ ਨੂੰ ਆਖਿਆ ਹੈਗਾ। ਸੋ ਬਿਲਕੁਲ ਕੱਲ੍ਹ ਸ਼ਾਮੀ ਇਹ ਜਿਹੜੀਆਂ ਡਿਸਕਸ਼ਨ ਸਟਾਰਟ ਹੋਈਆਂ ਸੀ, ਨੈਂਸੀ ਪੈਲੋਸੀ, ਚੱਕ ਸ਼ੂਮਰ, ਇਹ ਟ੍ਰੇਜਰੀ ਸੈਕਟਰੀ ਜਿਹੜੇ ਹੈਗੇ ਸਟੀਵਨ ਮਨੂਚਨ ਨੂੰ, ਤੇ ਮਾਰਕ ਮੈਡੋਜ਼ ਜੀ, ਮਾਰਕ ਮੈਡੋਜ਼ ਵਾਈਟ ਹਾਊਸ ਦਾ ਚੀਫ ਆਫ ਸਟਾਫ ਆ, ਉਹਨਾਂ ਨੂੰ ਸ਼ਾਮੀ ਮਿਲੇ ਸੀ,
ਤੇ ਅੱਜ ਸ਼ਾਮ ਨੂੰ 4 ਵਜੇ ਜਿਹੜਾ ਈਸਟਰਨ ਸਟੈਂਡਰਡ ਟਾਈਮ ਆ, ਇਹ ਨੈਂਸੀ ਪਲੋਸੀ ਦੇ ਆਫਿਸ ਦੇ ਵਿੱਚ ਦੁਬਾਰਾ ਕੀ ਮੀਟਿੰਗ ਹੋਊਗੀ। ਸੋ ਜ਼ੋਰ ਤਾਂ ਪੂਰਾ ਲੱਗ ਰਿਹਾ ਹੈ, ਬਹੁਤ ਜਲਦੀ ਮੈਨੂੰ ਲੱਗਦਾ ਵੀ ਸਾਰਿਆਂ ਨੂੰ ਕੁਛ ਨਾ ਕੁਛ ਚੈੱਕਸ ਵਗੈਰਾ ਆਉਣੇ ਸ਼ੁਰੂ ਹੋਊਗੇ। ਸੋ ਡੀਲ ਬਣ ਜਾਊਗੀ ਕਿਤੇ ਨਾ ਕਿਤੇ। ਡੀਲ ਤਾਂ ਬਣਨੀ ਆ, ਗੱਲ ਇਹ ਆ ਵੀ ਕਿਹੜੀ ਚੀਜ਼ ਜਿਹੜੀ ਉਹ ਹੁੰਦੀ ਆ ਤੇ ਕਦੋਂ ਹੁੰਦੀ ਆ। ਮਿਚ ਮਕੌਨਲ ਨੇ ਕੁਛ ਦਿਨ ਪਹਿਲਾਂ ਕਿਹਾ ਸੀਗਾ ਵੀ ਲੱਗਦਾ ਇੱਦਾਂ ਵੀ ਇਹ ਬਿੱਲ ਅਗਸਤ ਦੇ ਵਿੱਚ ਜਿਹੜਾ ਉਹ ਚਲਾ ਜਾਊਗਾ। ਆਪਾਂ ਪਹਿਲਾਂ ਵੀ ਕਹਿ ਰਹੇ ਸੀਗੇ ਅਚੰਭੇ ਵਾਲੀ ਗੱਲ ਹੋਣੀ ਸੀ ਜੇ 25 ਤਰੀਕ ਤੋਂ ਪਹਿਲਾਂ ਕਰ ਜਾਂਦੇ, ਪਰ ਚਲੋ ਇਸ ਹਫਤੇ ਦੇ ਵਿੱਚ ਉਮੀਦ ਜਿਹੜੀ ਉਹ ਜਾਗੀ ਆ, ਅਨਲੈਸ ਕੁਛ ਹੋਰ ਡਿਫਰੈਂਟ ਜਿਹੜਾ ਆ ਉਹ ਹੋ ਜਾਵੇ, ਪਰ ਉਮੀਦ ਜਿਹੜੀ ਉਹ ਜ਼ਰੂਰ ਜਾਗੀ ਹੈਗੀ। ਗੱਲ ਉਹਨਾਂ ਨੇ ਕਿਹਾ ਸੀਗਾ ਵੀ ਸਾਡੀ ਬੜੀ ਚੰਗੀ ਗੁੱਡ ਮੀਟਿੰਗ ਜਿਹੜੀ ਆ ਉਹ ਹੋਈ ਆ, ਜਿਹੜੇ ਮਾਰਕ ਮੈਡੋਜ਼ ਆ ਉਹਨਾਂ ਨੇ ਜਿਹੜਾ ਉਹ ਦੱਸਿਆ ਸੀ। ਸੋ ਹੋਪਫੁਲੀ ਜਿਹੜਾ ਕੁਛ ਨਾ ਕੁਛ ਇਸ ਦਾ ਜਿਹੜਾ ਸਿੱਟ ਆ ਉਹ ਜਲਦ ਦੇਖਣ ਨੂੰ ਮਿਲ ਸਕਦਾ ਆ। ਰੀਜ਼ਨ ਇਸ ਦੇ ਵਿੱਚ ਇਹੀ ਹੈ ਹਰਜੋਤ ਸਿੰਘ ਜੀ, ਕਿਉਂ ਦੂਜਾ ਸਟਿਮੂਲਸ ਪੈਕੇਜ ਜਿਹੜਾ ਉਹ ਆ ਰਿਹਾ ਆ ਵੀ ਰਾਈਟ ਨਾਓ ਮੁੜ ਕੇ ਜਦੋਂ ਰੀਓਪਨਿੰਗ ਦੇ ਵਿੱਚ ਟਰੰਪ ਐਡਮਿਨਿਸਟ੍ਰੇਸ਼ਨ ਦਾ, ਫੈਡਰਲ ਸਰਕਾਰ ਦਾ, ਬਹੁਤ ਸਾਰੇ ਸੂਬਿਆਂ ਦਾ ਜ਼ੋਰ ਲੱਗ ਰਿਹਾ ਸੀ। ਜਿਹੜਾ ਕਰੋਨਾ ਵਾਇਰਸ ਆ ਉਸਨੇ ਮੁੜ ਜਿਹੜਾ ਸਿਰ ਉਹ ਕੱਢਿਆ ਹੈਗਾ ਆ ਤੇ ਬਹੁਤ ਜ਼ਿਆਦਾ ਲੋਕ ਇਸ ਟਾਈਮ ਰੋਜ਼ਾਨਾ ਹੀ ਜਿਹੜੇ 60,000 ਤੋਂ ਵੱਧ ਲੋਕ ਜਿਹੜੇ ਰੋਜ਼ਾਨਾ ਨਵੇਂ ਕੇਸ ਜਿਹੜੇ ਆ ਰਹੇ ਆ, ਹਜ਼ਾਰਾਂ ਦੀ ਸੰਖਿਆ ਦੇ ਵਿੱਚ ਜਿਹੜੀਆਂ ਮੌਤਾਂ ਰੋਜ਼ਾਨਾ ਹੋ ਰਹੀਆਂ। ਸੋ ਇਸ ਕਰਕੇ ਮੁੜ ਕੇ ਦੁਬਾਰਾ ਜਿਹੜੀ ਆ ਉਹ ਚੀਜ਼ਾਂ ਸ਼ਟ ਡਾਊਨ ਹੋ ਰਹੀਆਂ ਆ ਜਾਂ ਟਾਵੀਆਂ ਚੀਜ਼ਾਂ ਬਹੁਤ ਜ਼ਿਆਦੀਆਂ ਰਿਸਟ੍ਰਿਕਸ਼ਨਸ ਦੇ ਨਾਲ ਜਿਹੜੀਆਂ ਉਹ ਖੁੱਲ੍ਹ ਰਹੀਆਂ ਨੇ। ਸੋ ਇਸ ਕਰਕੇ ਉਹਨਾਂ ਦੀ ਮਦਦ ਦੇ ਲਈ ਜਿਹੜੇ ਉੱਥੇ ਇੰਪਲੋਈਜ਼ ਸੀ, ਇੰਪਲੋਇਰਸ ਸੀ, ਉਹਨਾਂ ਸਾਰਿਆਂ ਦੀ ਮਦਦ ਦੇ ਲਈ ਇਹ ਜਿਹੜੀ ਗੱਲਬਾਤ ਆ ਉਹ ਚੱਲ ਰਹੀ ਹੈਗੀ ਆ ਇਸ ਟਾਈਮ। ਇਹ ਅਨਪ੍ਰੈਸੀਡੈਂਟਡ ਟਾਈਮ ਹੈਗੇ, ਇੱਦਾਂ ਦੀ ਚੀਜ਼ ਕਦੀ ਜਿਹੜੀ ਉਹ ਵਾਪਰੀ ਨਹੀਂ ਸੀ। 100 ਵਰ੍ਹੇ ਪਹਿਲਾਂ ਜਿਹੜਾ ਉਹ ਵਾਪਰਿਆ ਸੀਗਾ ਜਦੋਂ ਫਲੂ ਉਸ ਟਾਈਮ ਦੇ ਉੱਤੇ ਸਪੈਨਿਸ਼ ਫਲੂ ਪੈਂਡੈਮਿਕ ਆਇਆ ਸੀ, ਉਹਦੀਆਂ ਵੀ 3 ਵੇਵਜ਼ ਆਈਆਂ ਸੀ। ਪਹਿਲੀ ਵੇਵ ਨੇ ਉਹਨਾਂ ਖਤਰਨਾਕ ਕੰਮ ਨਹੀਂ ਸੀ ਕੀਤਾ ਜਿਹੜਾ ਦੂਜੀ ਤੇ ਤੀਜੀ ਨੇ ਲੋਕਾਂ ਨੂੰ ਮਿਲੀਅਨਸ ਦੇ ਵਿੱਚ ਜਦੋਂ ਉਹ ਮਾਰਿਆ ਸੀਗਾ। ਸੋ ਲੋਕਾਂ ਨੂੰ ਜਿਹੜਾ ਜ਼ਰੂਰ ਧਿਆਨ ਰੱਖਣਾ ਚਾਹੀਦਾ ਆ। ਇੱਕ ਚੀਜ਼ ਹਰਜੋਤ ਸਿੰਘ ਜੀ ਉਸ ਦੇ ਨਾਲ ਤੇ ਇਸ ਚੀਜ਼ ਦੇ ਵਿੱਚ ਜੁੜੀ ਹੋਈ ਇਹ ਨਜ਼ਰ ਆ ਰਹੀ ਆ ਵੀ ਉਸ ਟਾਈਮ ਦੇ ਉੱਤੇ ਲੋਕ ਵੀ ਜਿਹੜੇ ਕਈ ਬਾਗੀ ਸੀਗੇ ਵੀ ਅਸੀਂ ਨਹੀਂ ਮਾਸਕ ਪਾਉਣਾ, ਤੇ ਹੁਣ ਵੀ ਕਈ ਲੋਕ ਜਿਹੜੇ ਇਸ ਤਰੀਕੇ ਦੇ ਨਾਲ ਬਾਗੀ ਜਿਹੜੇ ਹੋ ਰਹੇ ਆ ਜੀ ਅਸੀਂ ਨਹੀਂ ਜਿਹੜਾ ਉਹ ਮਾਸਕ ਪਾਉਣਾ। ਸੋ ਇਹ ਧਿਆਨ ਰੱਖਣ ਦੀ ਜ਼ਰੂਰਤ ਆ। ਹਿਸਟਰੀ ਰਿਪੀਟਸ ਇਟਸੈਲਫ, ਹਿਸਟਰੀ ਤੋਂ ਆਪਾਂ ਨੂੰ ਸਿੱਖਣਾ ਚਾਹੀਦਾ, ਮੁੜ ਉਹਨਾਂ ਦਾ ਦੁਹਰਾ ਜਿਹੜਾ ਉਹ ਨਾ ਹੋਵੇ। ਇਹ ਚੀਜ਼ ਜਿਹੜੀ ਉਹ ਜ਼ਰੂਰੀ ਹੈਗੀ ਆ। ਸੋ ਸਾਡਾ ਸਮਾਂ ਵੀ ਉੱਪਰ ਗਿਆ। ਜਾਂਦੇ ਇੱਕ ਖਬਰ ਜ਼ਰੂਰ ਸਾਂਝੀ ਕਰਨੀ ਹੈ ਕਿਉਂਕਿ ਹੈਲਥ ਕੇਅਰ ਇੰਡਸਟਰੀ 'ਚ ਆਪਣੀ ਕਮਿਊਨਿਟੀ ਦੇ ਕਾਫੀ ਲੋਕ ਇਨਵੋਲਵ ਆ, ਖਾਸ ਕਰਕੇ ਆਪਣੀਆਂ ਬੀਬੀਆਂ ਭੈਣਾਂ ਨਰਸਿੰਗ ਫੈਸਿਲਿਟੀਜ਼ ਦੇ ਵਿੱਚ CNA RN ਉਹ ਤੇ ਡਾਕਟਰਸ ਕੰਮ ਕਰਦੇ ਆ। ਲਾਸ ਐਂਜਲਸ ਕਾਉਂਟੀ ਤੋਂ ਬੜੀ ਬੁਰੀ ਖਬਰ ਆ ਰਹੀ ਆ। ਲਾਸ ਐਂਜਲਸ ਕਾਉਂਟੀ ਡਾਇਰੈਕਟਰ ਆਫ ਪਬਲਿਕ ਹੈਲਥ ਬਾਰਬਰਾ ਫਰੇਰ, ਉਹਨਾਂ ਨੇ ਅੱਜ ਦੱਸਿਆ ਆ ਵੀ ਕਰੋਨਾ ਵਾਇਰਸ ਨੇ ਹੈਲਥ ਕੇਅਰ ਵਰਕਰਸ ਨੂੰ ਬਹੁਤ ਹਿੱਟ ਕੀਤਾ ਆ। ਕੱਲੇ ਲਾਸ ਐਂਜਲਸ ਕਾਉਂਟੀ ਦੇ ਵਿੱਚ 11,841 ਹੈਲਥ ਕੇਅਰ ਵਰਕਰਸ ਜਿਹੜੇ ਆ ਤੇ ਫਸਟ ਰਿਸਪੌਂਡਰਸ ਆ ਉਹ ਕਰੋਨਾ ਵਾਇਰਸ ਨਾਲ ਇਨਫੈਕਟਡ ਹੋਏ ਆ। ਸੋ 2 ਵੀਕਾਂ ਦੇ ਵਿੱਚ 1149 ਜਿਹੜੇ ਵਰਕਰਸ ਆ ਉਹ ਇਨਫੈਕਟਡ ਹੋਏ ਆ। 65% ਉਹ ਕਾਮੇ ਜਿਹੜੇ ਕੰਮ ਕਰਦੇ ਹੈਗੇ ਆ ਸਕੇਲਡ ਨਰਸਿੰਗ ਫੈਸਿਲਿਟੀਜ਼ ਦੇ ਵਿੱਚ। ਕੈਲੀਫੋਰਨੀਆ ਦੇ ਵਿੱਚ ਤਾਂ ਮੈਨੂੰ ਪਤਾ ਵੀ ਬਹੁਤ ਸਾਰੇ ਜਿਹੜੇ ਹੈਲਥ ਕੇਅਰ ਵਰਕਰਸ ਆ ਜਾਂ ਤੁਸੀਂ ਪੁਲਿਸ ਜਾਂ ਫਾਇਰ ਫਾਈਟਰਸ ਇੱਦਾਂ ਦੇ ਜਿਹੜੇ ਫਸਟ ਰਿਸਪੌਂਡਰਸ ਆ ਉੱਦਾਂ ਦੀਆਂ ਜੌਬਸ ਕਰਦੇ, ਉਹਨਾਂ ਨੇ ਹੋਟਲ ਵੀ ਲੈ ਕੇ ਦਿੱਤੇ ਵੀ ਤੁਸੀਂ ਘਰਾਂ ਤੋਂ ਬਾਹਰ ਰਹੋ, ਘਰ ਨਾ ਜਾਓ, ਜੇ ਜਾਣਾ ਵੀ ਆ ਤੇ ਬੜੇ ਐਨ ਪੂਰੀ ਸੇਫਟੀ ਦੇ ਨਾਲ। ਸੋ ਇਹ ਬਹੁਤ ਹੀ ਧਿਆਨ ਰੱਖਣ ਯੋਗ ਗੱਲ ਆ, ਖਾਸ ਕਰਕੇ ਜਿਨ੍ਹਾਂ ਦੇ ਘਰ ਦਾ ਕੋਈ ਨਾ ਕੋਈ ਮੈਂਬਰ ਜਿਹੜਾ ਆ ਇਸ ਇੰਡਸਟਰੀ 'ਚ ਕੰਮ ਕਰਦਾ, ਬਹੁਤ ਹੀ ਧਿਆਨ ਦੇ ਨਾਲ, ਕਿਉਂਕਿ ਘਰ ਦੇ ਵਿੱਚ ਕਿਸੇ ਤਰ੍ਹਾਂ ਵੀ ਉਹ ਬੰਦਾ ਬਿਮਾਰ ਹੋ ਕੇ ਆ ਸਕਦਾ ਤੇ ਪੂਰੀ ਫੈਮਿਲੀ ਬਿਮਾਰ ਹੋ ਸਕਦੀ ਆ। ਹੁਣ ਦੇਖੋ ਜੇ ਇੱਕ ਕਾਉਂਟੀ ਦੇ ਵਿੱਚ 12,000 ਦੇ ਕਰੀਬ ਜਿਹੜੇ ਕੰਮ ਕਰਨ ਵਾਲੇ ਬਿਮਾਰ ਹੋ ਜਾਣ ਤਾਂ ਬਾਕੀ ਜਿਹੜੇ ਲੋਕਾਂ ਦਾ ਉਹ ਹਾਲ ਕੀ ਹੋਊਗਾ। ਜੀ ਬਿਲਕੁਲ। ਕੱਲ੍ਹ ਵੀ ਆਪਾਂ ਜਿੱਦਾਂ ਦੱਸਿਆ ਸੀ ਵੀ ਜਿੱਦਾਂ ਤੁਸੀਂ ਵੀ ਦੱਸਦੇ ਆ ਵੀ ਉਹ ਮੇਨ ਬੰਦਾ ਹੀ ਜਿਹੜਾ ਆ ਉਸ ਦੀ ਮੌਤ ਹੋ ਗਈ ਸੀ ਇਸ ਕਰੋਨਾ ਵਾਇਰਸ ਨੂੰ ਲੈ ਕੇ, ਉਸ ਨੂੰ ਬਚਾਉਣ ਵਾਲਿਆਂ ਦੇ ਵਿੱਚ। ਸੋ ਧਿਆਨ ਜਿਹੜਾ ਹੈ ਬਹੁਤ ਜ਼ਿਆਦਾ ਜ਼ਰੂਰੀ ਆ। ਇਹ ਨਾ ਸਮਝੋ ਵੀ ਇਹ ਚਲਾ ਗਿਆ ਹੈ, ਇਹ ਅਜੇ ਇੱਥੇ ਹੀ ਆ। ਜਾਪਾਨ ਵਰਗੇ ਮੁਲਕ, ਸਾਊਥ ਕੋਰੀਆ ਵਰਗੇ ਮੁਲਕ ਕਹਿ ਰਹੇ ਆ ਵੀ ਇਹ ਹੁਣ ਨਵਾਂ ਲਾਈਫ ਸਟਾਈਲ ਆ, ਇਸ ਦੇ ਨਾਲ ਹੀ ਆਪਾਂ ਨੂੰ ਜਿਹੜਾ ਉਹ ਜੀਣਾ ਪੈਣਾ ਆ। ਸੋ ਆਪਾਂ ਨੂੰ ਵੀ ਇਸ ਚੀਜ਼ ਦੇ ਪ੍ਰਤੀ ਤਿਆਰ ਰਹਿਣਾ ਚਾਹੀਦਾ ਆ ਵੀ ਮਾਸਕ ਪਾ ਕੇ ਕਿੱਦਾਂ ਜਿਹੜਾ ਉਹ ਵਿਚਰਨਾ ਹੈ, ਕਿੱਦਾਂ ਇਹ ਸਾਰਾ ਕੁਝ ਕਰਨਾ ਪੈਣਾ ਹੈ, ਕਿਉਂਕਿ ਇਹ ਤਾਂ ਹੈ ਨਹੀਂ ਆ ਵੀ 2 ਹਫ਼ਤਿਆਂ ਨਾਲ ਚੱਲ ਜੂਗਾ, 2 ਮਹੀਨਿਆਂ ਨੂੰ ਚੱਲ ਜੂਗਾ, ਵੀ 6 ਮਹੀਨਿਆਂ ਨੂੰ ਚੱਲ ਜੂਗਾ। ਜੇ ਕੁਛ ਨਹੀਂ ਜਿਹੜਾ ਉਹ ਪਤਾ ਲੱਗ ਰਿਹਾ। ਵੈਕਸੀਨੇਸ਼ਨਸ ਦੇ ਉੱਤੇ ਹੀ ਕਾਫੀ ਕੁਛ ਜਿਹੜਾ ਉਹ ਡਿਪੈਂਡ ਹੋਵੇਗਾ। ਉੱਦਾਂ ਪੋਜ਼ੀਟਿਵ ਨਿਊਜ਼ ਤਾਂ ਇਹੀ ਆਈ ਸੀ ਵੀ 2 ਜਿਹੜੀਆਂ ਵੱਖ-ਵੱਖ ਵੈਕਸੀਨੇਸ਼ਨਸ ਆ ਉਹ ਆਪਣੇ ਤੀਜੇ ਟਰਾਇਲ ਦੇ ਜਿਹੜੇ ਤੀਜੀ ਸਟੇਜ ਆਫ ਟਰਾਇਲਸ ਆ ਉਸ ਦੇ ਵਿੱਚ ਪਹੁੰਚੀਆਂ ਹੈਗੀਆਂ। ਸੋ ਹੋਪਫੁਲੀ
ਜਿਹੜਾ ਆ ਉਹ ਕੁਛ ਨਾ ਕੁਛ ਪੋਜ਼ਿਟਿਵ ਨਿਊਜ਼ ਆਵੇ। ਅਤੇ ਜੇ ਵੈਕਸੀਨ ਆ ਵੀ ਜਾਂਦੀ ਆ ਸ਼ੁਰੂਆਤੀ ਦੌਰ ਦੇ ਵਿੱਚ ਲੋਕਾਂ ਨੇ ਦੇਖਣਾ ਹੈ ਵੀ, ਕਿਉਂਕਿ ਲੌਂਗ ਟਰਮ ਸਾਈਡ ਇਫੈਕਟ ਇਸ ਦੇ ਜਿਹੜੇ ਉਹ ਪਤਾ ਨਹੀਂ ਲੱਗਣੇ ਐਡੀ ਜਲਦੀ ਵੀ ਕੀ ਹੈਗੇ ਆ ਜਾਂ ਕੀ ਹੋ ਸਕਦੇ ਆ। ਸੋ ਉਸ ਨੂੰ ਲੈ ਕੇ ਵੀ ਕਈ ਲੋਕਾਂ ਨੇ ਜਿਹੜਾ ਝਿਜਕਣਾ ਆ ਵੀ ਲਵਾਈਏ ਜਾਂ ਨਾ ਲਵਾਈਏ। ਸੋ ਜਿਹੜੇ ਨਹੀਂ ਵੀ ਲਵਾਉਣਗੇ ਤਾਂ ਫਿਰ ਉਹਨਾਂ ਨੂੰ ਧਿਆਨ ਓਨਾ ਹੀ ਜ਼ਿਆਦਾ ਜਿਹੜਾ ਮੁੜ ਕੇ ਰੱਖਣਾ ਪੈਣਾ ਹੈਗਾ ਆ। ਅਤੇ ਆਪਾਂ ਇੱਥੇ ਜਿਹੜਾ ਇਜਾਜ਼ਤ ਲੈਂਦੇ ਹਾਂ ਸਾਡੇ ਵੱਲੋਂ। ਤੇ ਅੱਜ ਦੇ ਪ੍ਰੋਗਰਾਮਾਂ ਦਾ ਵੀ ਦੱਸ ਜਾਈਏ ਜੀ। ਇਸ ਤੋਂ ਅਗਲਾ ਪ੍ਰੋਗਰਾਮ ਆਤਮਿਕ ਆਨੰਦ 11 ਵਜੇ ਤੋਂ ਲੈ ਕੇ 12:30 ਵਜੇ ਤੱਕ। ਫਿਰ ਪ੍ਰੋਗਰਾਮ ਜਿਹੜਾ ਹੋਵੇਗਾ ਸੱਜਰੀ ਸਵੇਰ 12:30 ਤੋਂ 2 ਵਜੇ ਤੱਕ, ਕੁਝ ਗੱਲਾਂ ਕੁਝ ਗੀਤ। 2 ਵਜੇ ਪ੍ਰੋਗਰਾਮ ਨਜ਼ਰੀਆ। 4 ਵਜੇ ਪ੍ਰੋਗਰਾਮ ਸਿਹਤ ਸੰਭਾਲ ਦਾ ਹੋਵੇਗਾ, ਜਿਸ ਦੇ ਵਿੱਚ ਅੱਜ ਸਰੋਤਿਆਂ ਦੀਆਂ ਕਾਲਸ ਜਿਹੜੀਆਂ ਉਹ ਲਈਆਂ ਜਾਂਦੀਆਂ ਨੇ 4 ਤੋਂ 5:30 ਵਜੇ ਤੱਕ। ਫਿਰ 5:40 ਤੇ ਪ੍ਰੋਗਰਾਮ ਅਪਡੇਟ ਅਮਰੀਕਾ ਦਾ ਸ਼ਾਮ ਦਾ ਬੁਲੇਟਿਨ। 6 ਵਜੇ ਗੁਰਬਾਣੀ ਦੇ ਸ਼ਾਮ ਦੇ ਪ੍ਰੋਗਰਾਮ। 8 ਵਜੇ ਖਬਰ ਤੇ ਨਜ਼ਰ ਪ੍ਰੋਗਰਾਮ ਬਲਤੇਜ ਪੰਨੂ ਹੁਣਾਂ ਦੇ ਨਾਲ। ਫਿਰ ਉਸ ਤੋਂ ਬਾਅਦ ਦੇ ਵਿੱਚ ਇਸ ਪ੍ਰੋਗਰਾਮ ਦਾ ਜਿਹੜਾ ਹੈ ਉਹ ਰਿਪੀਟ ਬ੍ਰੌਡਕਾਸਟ ਆ ਉਹ ਪੇਸ਼ ਕੀਤਾ ਜਾਊਗਾ। ਅਤੇ ਫਿਰ ਅਪਡੇਟ ਅਮਰੀਕਾ ਤੋਂ ਬਾਅਦ ਦੇ ਵਿੱਚ ਤਕਰੀਬਨ 10 ਵਜੇ ਜਿਹੜਾ ਤਕਰੀਬਨ 9 ਵਜੇ ਜਿਹੜਾ ਫਿਰ ਪ੍ਰੋਗਰਾਮ ਜਿਹੜਾ ਆ ਸਿੱਖ ਵਿਰਾਸਤ, ਸਿੱਖ ਹੈਰੀਟੇਜ ਬਿਯੋਂਡ ਬਾਰਡਰਸ ਡਾਕਟਰ ਦਲਵੀਰ ਪੰਨੂ ਹੁਣਾਂ ਦੇ ਨਾਲ ਜਿਹੜਾ ਹੈ ਉਹ ਪੇਸ਼ ਕੀਤਾ ਜਾਊਗਾ। ਸੋ ਇੱਦਾਂ ਹੀ ਪੰਜਾਬੀ ਰੇਡੀਓ USA ਦੇ ਉੱਤੇ ਜਿਹੜੇ ਪ੍ਰੋਗਰਾਮ ਚੱਲਦੇ ਰਹਿਣਗੇ, ਤੁਸੀਂ ਇੱਦਾਂ ਹੀ ਜੁੜੇ ਰਹੋ। ਮਿਲਦੇ ਹਾਂ ਅਗਲੀ ਵਾਰ। ਉਦੋਂ ਤੱਕ ਲਈ ਮੇਰੇ ਰਾਜਕਨਵੀਰ ਤੇ ਮੇਰੇ ਹਰਜੋਤ ਸਿੰਘ ਵੱਲੋਂ ਤੁਹਾਨੂੰ ਸਾਰਿਆਂ ਨੂੰ ਸਤਿ ਸ੍ਰੀ ਅਕਾਲ। ਸੁਣਦੇ ਰਹੋ ਪੰਜਾਬੀ ਰੇਡੀਓ USA। ਸੱਚੀ ਮੈਨੂੰ ਤਾਂ ਬਹੁਤ ਫਿਕਰ ਲੱਗੀ ਹੋਈ ਆ। ਪਹਿਲਾਂ ਘਰ ਮਸਾ ਪਸੰਦ ਆਇਆ ਤੇ ਹੁਣ ਮੈਟਰਸ ਤੇ ਫਰਨੀਚਰ ਲੈਣ ਵਾਸਤੇ ਪਤਾ ਨਹੀਂ ਕਿਹੜੇ-ਕਿਹੜੇ ਸਟੋਰ 'ਚ ਜਾਣਾ ਪੈਣਾ। ਉਹ ਤੂੰ ਫਿਕਰ ਕਾਤੋਂ ਕਰਦੀ ਆ? ਆਪਾਂ ਚੱਲਦੇ ਆ ਮੈਟਰੋ